ਪਾਸ ਕਰਵਾਇਆ ਹੈ। ਬੇਸ਼ੱਕ ਉਹ ਇਸ ਮਸਲੇ ਦੇ ਵਿੱਚ, ਇਸ ਪੂਰੇ ਐਪੀਸੋਡ ਦੇ ਵਿੱਚ ਇੱਕ ਜੇਤੂ ਬਣ ਕੇ ਤਾਂ ਉੱਭਰੀ ਹੈ, ਪਰ ਇਹ ਨਹੀਂ ਹੈ ਕਿ ਉਹਦੀਆਂ ਜੱਦੋ-ਜਹਿਦ ਜਾਂ ਉਹਦੀਆਂ ਜਿਹੜੀਆਂ ਕੋਸ਼ਿਸ਼ਾਂ ਸੀ ਉਹਨੂੰ ਘੱਟ ਕਰਨੀਆਂ ਪਈਆਂ। ਉਹਦਾ ਵਿਰੋਧ ਬਹੁਤ ਵੱਡੇ ਪੱਧਰ ਤੇ ਹੋਇਆ, ਖਾਸ ਕਰਕੇ ਉਹਨਾਂ ਲੋਕਾਂ ਵੱਲੋਂ ਜਿਹੜੇ ਆਪਣੇ ਆਪ ਨੂੰ ਕਥਿਤ ਉੱਚੀ ਜਾਤੀ ਜਾਂ ਉੱਚ ਦਰਜੇ ਦੇ ਸਮਝਦੇ ਆ। ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਗੱਲਬਾਤ ਕਰਾਂਗੇ। ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਰਾਏ ਜ਼ਰੂਰ ਰੱਖਿਓ ਕਿ ਤੁਸੀਂ ਕੀ ਮੰਨਦੇ ਹੋ ਕਿ ਕੀ ਇਹ ਚੀਜ਼ਾਂ ਹਾਲੇ ਵੀ ਸਾਡੇ ਸਮਾਜ ਦੇ ਵਿੱਚ ਨੇ, ਤਾਂ ਕਿਵੇਂ ਇਹ ਦੂਰ ਕੀਤੀਆਂ ਜਾਂਦੀਆਂ ਨੇ। ਇਹਦੇ ਬਾਰੇ ਵਿਸਥਾਰਪੂਰਵਕ ਦੇ ਨਾਲ ਜਾਣਕਾਰੀ ਜਦੋਂ ਤੁਹਾਨੂੰ ਮਿਲੀ ਇਸ ਸ਼ੋਅ ਦੇ ਵਿੱਚ, ਤਾਂ ਉਸ ਤੋਂ ਬਾਅਦ ਤੁਸੀਂ ਆਪਣਾ ਕਮੈਂਟ ਜ਼ਰੂਰ ਕਰਿਓ। ਨਾਲ ਜੋੜਦੇ ਹਾਂ ਰਾਜ ਕਰਨਵੀਰ ਸਿੰਘ ਜੀ ਨੂੰ। ਰਾਜ ਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਸਾਂਝੀ ਸੱਥ ਦੇ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ, ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਸਤਿ ਅਕਾਲ ਸ਼੍ਰੀ ਅਕਾਲ। ਜੀ। ਸਰੋਤਿਓ, ਪ੍ਰੋਗਰਾਮ ਜਿਹੜਾ ਉਹ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਸੋ ਸਾਂਝੀ ਸੱਥ ਦੇ ਵਿੱਚ ਅੱਜ ਦੇ ਵਿੱਚ ਜਿਹੜੀ ਕਾਸਟ ਡਿਸਕ੍ਰਿਮੀਨੇਸ਼ਨ ਨੂੰ ਲੈ ਕੇ ਮਸਲਾ ਬਣਿਆ ਹੈ, ਇਹ ਪ੍ਰਵੀਨ ਜੀ ਅਮਰੀਕਾ ਦੇ ਵਿੱਚ ਇਹ ਨਵੀਂ ਗੱਲ ਨਹੀਂ ਹੁਣ। ਜੀ ਇੱਥੇ ਕਈ ਚਿਰ ਤੋਂ ਇਸ ਚੀਜ਼ ਦੀ ਸੁਗਬੁਗਾਹਟ ਜਿਹੜੀ ਉਹ ਹੋ ਰਹੀ ਸੀ। ਇਸ ਤੋਂ ਪਹਿਲਾਂ ਵੀ ਇਹ ਬੈਨ ਤੱਕ ਗੱਲ ਕਿਉਂ ਪਹੁੰਚੀ? ਹਾਂਜੀ ਕਾਸਟ ਡਿਸਕ੍ਰਿਮੀਨੇਸ਼ਨ ਜੀ ਅਮਰੀਕਾ ਦੇ ਵਿੱਚ ਡਿਸਕ੍ਰਿਮੀਨੇਸ਼ਨ ਦਾ ਇਤਿਹਾਸ ਬਹੁਤ ਪੁਰਾਣਾ। ਠੀਕ ਹੈ। ਵੀ ਅਮਰੀਕਾ ਦੇ ਵਿੱਚ ਵੀ ਜਿਹੜੀ ਡਿਸਕ੍ਰਿਮੀਨੇਸ਼ਨ ਹੁੰਦੀ ਰਹੀ ਆ, ਹੂੰ ਅਜੇ ਵੀ ਮੰਨਦੇ ਨੇ ਕਈ ਲੋਕ ਵੀ ਉਹ ਹੋ ਰਹੀ ਆ। ਖਾਸ ਕਰਕੇ ਜਿਹੜੇ ਸਿਆਹ ਮੂਲ ਦੇ, ਜਾਂ ਕਹਿ ਲਓ ਵੀ ਅਦਰ ਦੈਨ ਵਾਈਟਸ, ਉਹ ਕਹਿੰਦੇ ਨੇ, ਹੁਣ ਤਾਂ ਵਾਈਟਸ ਵੀ ਕਹਿੰਦੇ ਨੇ ਹਾਂਜੀ ਵੀ ਸਾਡੇ ਨਾਲ ਵੀ ਉਹਨਾਂ ਨੂੰ ਕਰਨ ਦੇ ਚੱਕਰ ਦੇ ਵਿੱਚ ਸਾਡੇ ਨਾਲ ਵੀ ਜਿਹੜੀ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ। ਹੋ ਰਹੀ ਆ। ਜੀ। ਇਹ ਜਿਹੜੀ ਇੱਕ ਹਿਸਾਬ ਦੇ ਨਾਲ ਗੱਲ ਅਜਿਹੀ ਆ ਪ੍ਰਵੀਨ, ਵੀ ਜਿੱਥੇ ਜਿਹਦੀ ਮੈਜੋਰਟੀ ਹੋ ਜਾਂਦੀ ਆ, ਉਹ ਸਮਹਾਉ ਉਹਨਾਂ ਦਾ ਜਿਹੜਾ ਇੱਕ ਉਹਨਾਂ ਦੀ ਸੁਸਾਇਟੀ ਜਾਂ ਉਹਨਾਂ ਦੇ ਸਮਾਜ ਦੀਆਂ ਜਿਹੜੀਆਂ ਗੱਲਾਂ ਆ, ਉੱਥੇ ਜਿਹੜੇ ਰਲਿਆ ਮਿਲਿਆ ਸਮਾਜ ਹੁੰਦਾ ਉਹਨਾਂ ਦੇ ਉੱਤੇ ਥੋਪੀਆਂ ਜਾਂਦੀਆਂ ਜਾਂ ਆ ਜਾਂਦੀਆਂ, ਉਹਨਾਂ ਦੀ ਕਹਿ ਲਓ ਵੀ ਪਰਛਾਵਾਂ ਵੱਧ ਜਾਂਦਾ, ਉਹਨਾਂ ਦਾ ਭਾਰ ਜਿਹੜਾ ਉਸ ਚੀਜ਼ ਦੇ ਉੱਤੇ ਵੱਧ ਜਾਂਦਾ ਆ। ਉਹ ਕਈਆਂ ਨੂੰ ਰਾਸ ਆਉਂਦੀਆਂ, ਕਈਆਂ ਨੂੰ ਨਹੀਂ ਰਾਸ ਆਉਂਦੀਆਂ। ਜੀ ਜੀ, ਉਹ ਸੁਪੈਰਿਟੀ ਦੀ ਭਾਵਨਾ ਜਿਹੜੀ ਹੈ ਨਾ, ਫਿਰ ਉਹ ਮਹਿਸੂਸ ਹੋਣ ਲੱਗ ਪੈਂਦੀ ਦੂਜੇ ਫਿਰਕਿਆਂ ਨੂੰ। ਉਹ ਹੁੰਦੀ ਆ। ਇੱਕ ਵਧੀਆ ਜਗ੍ਹਾ ਤੇ ਜਾਂ ਇੱਕ ਵਧੀਆ ਮੁਲਕ ਜਾਂ ਇੱਕ ਵਧੀਆ ਸੁਸਾਇਟੀ 'ਚ ਇਹ ਚੀਜ਼ ਨਹੀਂ ਹੋਣੀ ਚਾਹੀਦੀ, ਪਰ ਆਪਾਂ ਅਫਸੋਸ ਜੋ ਹੀ ਸੁਸਾਇਟੀ ਦੇ ਵਿੱਚ ਨਹੀਂ ਆ, ਇਦਾਂ ਦੀਆਂ ਚੀਜ਼ਾਂ ਆਪਾਂ ਨੂੰ ਦੇਖਣੀਆਂ ਜਿਹੜੀਆਂ ਉਹ ਪੈਂਦੀਆਂ ਨੇ ਜੀ। ਸੋ ਇਹ ਇਸ ਦਾ ਜਿਹੜਾ ਰੌਲਾ ਰੱਪਾ ਆ ਚਿਰ ਤੋਂ ਜਿਹੜਾ ਪੈ ਰਿਹਾ, ਹੁਣ ਆਪਾਂ ਨੂੰ ਸਭ ਜਾਣਦੇ ਆ ਜੀ। ਭਾਰਤ ਤੋਂ ਬਹੁਤ ਸਾਰੇ ਲੋਕ, ਲੱਖਾਂ ਦੀ ਤਾਦਾਦ ਦੇ ਵਿੱਚ H1 ਦੇ ਉੱਤੇ ਇੱਥੇ ਕੰਮ ਕਰਨ ਦੇ ਲਈ ਆਉਂਦੇ ਨੇ। ਬਹੁਤ ਸਾਰੇ ਜਿਹੜੇ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਲੋਕ ਕੰਮ ਕਰਦੇ ਆ ਰਹੇ ਨੇ, ਬੜੇ ਚਿਰ ਤੋਂ ਕੰਮ ਜਿਹੜਾ ਉਹ ਹੋ ਰਿਹਾ ਹੈਗਾ ਆ। ਪਰ ਉੱਥੇ ਹੀ ਨਾਲ ਦੇ ਨਾਲ ਜਿਹੜਾ ਆ ਪ੍ਰਵੀਨ, ਜਿੱਥੇ ਜਿੱਥੇ ਇਹ ਕਾਸਟ ਦਾ ਸਿਸਟਮ ਜਿੱਥੋਂ ਆਏ ਨੇ ਲੋਕ, ਜਿੱਥੇ ਉਹ ਉੱਥੇ ਹੈਗਾ ਆ, ਉਦਾਂ ਤਾਂ 1950 ਦੇ ਵਿੱਚ ਉਹਨਾਂ ਨੇ ਜਾਤੀ ਆਧਾਰਿਤ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਬੈਨ ਕੀਤਾ ਇੰਡੀਆ ਦੇ ਵਿੱਚ। ਉਹ ਬੈਨ ਕੀਤਾ ਵੀ ਨਹੀਂ, ਵੀ ਉਹਦੇ ਨਾਂ ਦੇ ਉੱਤੇ ਕਿਸੇ ਦੇ ਨਾਲ ਵਰਨ ਵੰਡ ਜਿਹੜੀ ਇੱਕ ਹਿਸਾਬ ਦੇ ਨਾਲ ਨਹੀਂ ਕੀਤੀ ਜਾਣੀ ਚਾਹੀਦੀ। ਕਿਸੇ ਦਾ ਜਿਹੜਾ ਵਾਧ ਘਾਟ ਆ ਉਹ ਨਾ ਹੋਵੇ, ਵੀ ਕਿਸੇ ਨੂੰ ਵਧੀਆ ਚੀਜ਼ ਮਿਲੇ ਉਹਦੇ ਜਿਹੜੇ ਕਾਸਟ ਦੇ ਆਧਾਰ ਦੇ ਉੱਤੇ, ਜਾਂ ਕਿਸੇ ਦੇ ਨਾਲ ਮਾੜਾ ਸਲੂਕ ਹੋਵੇ ਕਿਸੇ ਦੀ ਜਿਹੜੀ ਕਾਸਟ ਦੇ ਆਧਾਰ, ਉਹ ਨਹੀਂ ਹੋਣਾ ਚਾਹੀਦਾ। ਪਰ ਕਿਉਂਕਿ ਉੱਥੇ ਸਮਾਜ ਦੇ ਵਿੱਚ ਅਜੇ ਵੀ ਉਹ ਚੀਜ਼ ਪ੍ਰਚਲਿਤ ਆ, ਉੱਥੋਂ ਦੇ ਲੋਕ ਹੁਣ ਜਿੱਥੇ ਵੀ ਜਾਣਗੇ, ਉਹਨਾਂ ਦੇ ਮਨ ਦੇ ਵਿੱਚ ਉਹ ਜਿਹੜਾ ਇੱਕ ਸੁਪੀਰੀਅਰ ਕੰਪਲੈਕਸ ਵਾਲੇ ਜਿਹੜੇ ਖਾਸ ਕਰਕੇ ਲੋਕ ਆ, ਉਹਨਾਂ ਨੇ ਉਹ ਇੱਥੇ ਵੀ ਲਈ ਆਉਣਾ। ਰੀਸੈਂਟਲੀ ਵਾਇਰਡ ਦੇ ਇੱਕ ਜਿਹੜਾ ਰਸਾਲਾ ਆ, ਉਹਨਾਂ ਨੇ ਸਿਸਕੋ ਦੀ ਇੱਕ ਖਬਰ ਛਾਪੀ ਸੀਗੀ। ਉਹਨਾਂ ਨੇ ਇੱਕ ਪੂਰੀ ਜਿਹੜੀ ਹੈ ਸਿਸਕੋ ਦੀ ਜਿਹੜਾ ਉਹਨਾਂ ਨੇ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਸਿਸਕੋ ਦਾ ਕੇਸ ਇਹ ਦਿਖਾਉਂਦਾ ਆ ਵੀ ਜਿਹੜਾ ਕਾਸਟ ਨੂੰ ਲੈ ਕੇ, ਖਾਸ ਕਰਕੇ ਦਲਿਤਾਂ ਦੇ ਨਾਲ ਇੱਥੇ ਵੀ ਧੱਕਾ ਹੋ ਰਿਹਾ ਹੈ। ਉਹਨਾਂ ਦੇ ਖਿਲਾਫ ਅਜੇ ਵੀ ਪ੍ਰੈਜੁਡਿਸ ਆ, ਵੀ ਗੁੱਸਾ ਆ, ਜਾਂ ਉਹਨਾਂ ਨੂੰ ਨੀਵੇਂ ਮੰਨ ਕੇ ਜਿਹੜਾ ਉਹ ਦੇਖਿਆ ਜਾਂਦਾ ਆ। ਸੈਨ ਫਰਾਂਸਿਸਕੋ ਦੀ ਇਹ ਜਿਹੜੀ ਕੰਪਨੀ ਪ੍ਰਵੀਨ, ਉੱਥੇ ਇਹ ਜਿਹੜੀ ਗੱਲ ਸਾਹਮਣੇ ਆਈ ਸੀ, ਕਹਿੰਦੇ ਵੀ IIT ਬੰਬੇ ਦੇ ਵਿੱਚ 2 ਵਿਦਿਆਰਥੀ ਪੜ੍ਹਦੇ ਸੀਗੇ। ਪਹਿਲੋਂ ਉਹਨੂੰ ਪਤਾ ਨਹੀਂ ਸੀਗਾ ਵੀ ਇਹ ਦਲਿਤ ਆ, ਇਹਨਾਂ ਵਿੱਚੋਂ ਇੱਕ ਜਾਣਾ, 2 ਫਰੈਂਡਾਂ ਦੇ ਵਿੱਚੋਂ। ਕਹਿੰਦੇ ਉਹਨੂੰ ਉਦੋਂ ਪਤਾ ਲੱਗਾ ਵੀ ਜਦੋਂ ਜਨਰਲ ਮੈਰਿਟ ਲਿਸਟ 'ਚ ਮੁੰਡੇ ਦਾ ਨਾਂ ਨਹੀਂ ਆਇਆ, ਉਹਨੂੰ ਉਦੋਂ ਪਤਾ ਲੱਗਾ ਵੀ ਇਹ ਮੁੰਡਾ ਦਲਿਤ ਆ। ਹੁਣ ਜਦੋਂ ਬਾਅਦ ਦੇ ਵਿੱਚ ਰੱਬ ਨੇ ਇਦਾਂ ਦਾ ਸਬੱਬ ਬਣਾਇਆ, ਦੋਨੋਂ ਅਮਰੀਕਾ 'ਚ ਆ ਗਏ, ਦੋਨੋਂ ਸਿਸਕੋ 'ਚ ਕੰਮ ਕਰਨ ਲੱਗ ਗਏ। ਹੁਣ ਉਹਦੇ ਵਿੱਚ ਕੀ ਹੋਇਆ ਵੀ ਉਹਦੇ ਵਿੱਚ ਇੱਕ ਅਈਅਰ ਨਾਂ ਦਾ ਜਿਹੜਾ ਬੰਦਾ, ਜਿਹੜਾ ਕਿ ਉੱਚ ਜਾਤੀ ਦਾ ਸੀ,
ਉਹਨੇ ਉੱਥੇ ਪੂਰੇ ਆਪਣੇ ਕੰਪਨੀ ਦੇ ਵਿੱਚ ਰੌਲਾ ਪਾਤਾ ਹੂੰ ਵੀ ਆ ਤਾਂ ਦਲਿਤ ਆ, ਅੱਛਾ ਇਹ ਤਾਂ ਜਿਹੜਾ ਨੀਵੀਂ ਜਾਤ ਵਾਲਾ ਹੈ, ਹੂੰ ਇਹ ਇਦਾਂ ਆ। ਜਿਹੜੇ ਉਹਦੇ ਨਾਲ ਦੇ ਹੋਣਗੇ ਉਹ ਹਾਂਜੀ ਉਹਨੂੰ ਫਿਰ ਉਸ ਨਜ਼ਰ ਨਾਲ ਦੇਖਣ ਲੱਗ ਗਏ ਵੀ ਇਹ ਹੂੰ ਲੋਅਰ ਕਾਸਟ ਵਾਲਾ ਜੀ ਜਿਹੜਾ ਜੀ ਇਹ ਬੰਦਾ ਹੈਗਾ, ਸੁੰਦਰ ਅਈਅਰ ਸੀਗਾ ਬੰਦਾ। ਇੱਕ ਤੰਗ ਨਜ਼ਰਗੀ ਨੇ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਹੀ ਵਾਇਰਸ ਜਿਹੜਾ ਉਹ ਛੱਡਿਆ, ਹਾਂਜੀ ਇੱਕ ਨਹੀਂ ਮਤਲਬ ਕਿੰਨੇ ਜਿਹੜੇ ਇਦਾਂ ਦੇ, ਫਿਰ ਹੌਲੀ ਹੌਲੀ ਜਿਹੜਾ ਉਹ ਪਤਾ ਲੱਗੇ ਵੀ ਇਹ ਇਦਾਂ ਦੇ ਨਾਂ ਦੇ ਜਿਹੜੇ ਹੋਰ ਵੀ ਉੱਥੇ ਦਲਿਤ ਭਾਈਚਾਰੇ ਨੂੰ ਬਿਲੋਂਗ ਕਰਨ ਵਾਲੇ ਲੋਕ ਆ, ਹਾਂਜੀ ਉਹਨਾਂ ਨੂੰ ਇਹ ਜਿਹੜੀਆਂ ਤੰਗੀਆਂ ਤਰੁੱਟੀਆਂ ਜਿਹੜੀਆਂ ਉਹ ਸਾਹਮਣਾ ਕਰਨਾ ਪਿਆ। ਹੂੰ ਉਹਨਾਂ ਦੇ ਮੈਨੇਜਰਾਂ ਦੇ ਦੁਆਰਾ ਉਹਨਾਂ ਨੂੰ ਪ੍ਰਮੋਸ਼ਨ ਨਾ ਦੇਣਾ, ਜਾਂ ਉਹਨਾਂ ਦੇ ਨਾਲ ਵਿਤਕਰਾ ਕਰਨਾ, ਜਾਂ ਉਹਨਾਂ ਦੇ ਕੋਲੋਂ ਜਾਣਬੁੱਝ ਕੇ ਜ਼ਿਆਦਾ ਕੰਮ ਕਰਵਾਉਣਾ, ਜੀ ਜਾਂ ਉਹਨਾਂ ਦੀ ਗੱਲ ਨਹੀਂ ਸੁਣਨੀ, ਹੂੰ ਉਹ ਚੀਜ਼ਾਂ ਜਿਹੜੀਆਂ ਹੋਈਆਂ। ਫਿਰ ਉਸ ਬੰਦੇ ਨੇ, ਕਿਉਂਕਿ ਹੁਣ ਅਮਰੀਕਾ ਸੀਗਾ, ਇੰਡੀਆ ਵਿੱਚ ਤਾਂ ਸੁਣਦਾ ਕੌਣ, ਜੀ ਉੱਥੇ ਤੇ ਕਹਿੰਦੇ ਵੀ ਨਾ ਵੀਰੇ ਚੱਲ ਕੋਈ ਨਹੀਂ, ਆ ਤਾਂ ਸਮਾਜ ਦੇ ਵਿੱਚ ਇਦਾਂ ਹੀ ਆ, ਹਾਂ ਵੀ ਐਕਸੈਪਟੇਬਲ ਐਕਸੈਪਟ ਤੈਨੂੰ ਜਿਹੜਾ ਇਹ ਚੀਜ਼ ਕਰਨੀ ਪੈਣੀ ਆ। ਹਾਂਜੀ ਪਰ ਕਿਉਂਕਿ ਅਮਰੀਕਾ ਸੀਗਾ, ਫਿਰ ਉਹਨੇ ਸਿਵਲ ਲਾਸੂਟ ਜਿਹੜਾ ਉਹ ਕੈਲੀਫੋਰਨੀਆ ਦੀ ਸਰਕਾਰ ਦੇ ਦੁਆਰਾ ਉਸ ਬੰਦੇ ਦੇ ਵੱਲੋਂ ਜੀ ਸਿਸਕੋ ਦੇ ਖਿਲਾਫ ਤੇ ਉਸ ਬੰਦੇ ਦੇ ਖਿਲਾਫ ਕੀਤਾ ਗਿਆ। ਠੀਕ ਫਿਰ ਉਦੋਂ ਪਤਾ ਲੱਗਾ ਵੀ ਇਹ ਤਾਂ ਕੰਮ ਹੀ ਬਹੁਤ ਪ੍ਰਚਲਿਤ ਤੌਰ ਦੇ ਉੱਤੇ ਉੱਥੇ ਚੱਲ ਰਿਹਾ, ਬੜਾ ਪ੍ਰਚੰਡ ਰੂਪ ਜਿਹੜਾ ਉੱਥੇ ਧਾਰਨ ਕਰ ਚੁੱਕਾ ਹੈ ਸਿਸਕੋ ਦੇ ਵਿੱਚ। ਜੀ ਹੌਲੀ ਹੌਲੀ ਪਤਾ ਲੱਗਾ ਵੀ ਇਹ ਤਾਂ ਮੈਟਾ 'ਚ ਵੀ ਨਹੀਂ ਰੁਕਿਆ, ਇਹ ਤਾਂ ਜਿਹੜੇ ਸਿਆਟਲ ਬੇਸਡ ਜਿਹੜੀਆਂ ਕੰਪਨੀਆਂ ਆ ਉੱਥੇ ਵੀ ਨਹੀਂ ਇਹ ਜਿਹੜਾ ਉਹ ਰੁਕ ਪਾ ਰਿਹਾ। ਜਿਹੜਾ ਕੋਈ ਔਖੇ ਸੌਖੇ ਹੋ ਕੇ ਉੱਥੋਂ ਦਲਿਤ ਭਾਈਚਾਰੇ ਦੇ ਲੋਕ ਇੱਥੇ ਪਹੁੰਚਦੇ ਆ, ਉਹਨਾਂ ਨੂੰ ਇੱਥੇ ਆ ਕੇ ਵੀ ਉਹੀ ਉੱਚ ਜਾਤੀ ਨੀਵੀਂ ਜਾਤੀ ਵਾਲਾ ਜਿਹੜਾ ਰੌਲਾ ਆ ਉਸ ਦਾ ਸਾਹਮਣਾ ਕਰਨਾ ਪੈ ਰਿਹਾ ਆ। ਇਸ ਨੇ ਅਮਰੀਕਾ ਦੇ ਵਿੱਚ ਕੰਪਨੀਆਂ ਦੇ ਵਿੱਚ ਕੰਮ ਕਰਨ ਵਾਲਾ ਜਿਹੜਾ ਮਾਹੌਲ ਆ, ਇਨਵਾਇਰਮੈਂਟਲ ਆ, ਉਸ ਨੂੰ ਬੜਾ ਟੌਕਸਿਕ ਜਿਹੜਾ ਉਹ ਬਣਾ ਦਿੱਤਾ, ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਜਿਹੜੇ ਅਜਿਹੀ ਹੀ ਤਾੜਨਾ ਤੋਂ ਲਤਾੜੇ ਹੋਏ ਤੋਂ ਜਿਹੜੇ ਬਚਣ ਦੇ ਲਈ ਦੂਜੇ ਮੁਲਕਾਂ ਦੇ ਵਿੱਚ ਸ਼ਰਨ ਲੈਣ ਦੇ ਲਈ ਆਉਂਦੇ ਆ, ਜਾਂ ਇੱਥੇ ਇੱਕ ਪਰਿਵਾਰ ਦੇ ਲਈ ਜਾਂ ਇਕਨੋਮਿਕ ਤੌਰ ਦੇ ਉੱਤੇ ਵਧੀਆ ਉਹਨਾਂ ਦੇ ਕੋਲ ਮੌਕੇ ਹੋਣ ਉਸ ਦੇ ਲਈ ਆਉਂਦੇ ਆ। ਪਰ ਉਸ ਦੈਂਤ ਨੇ ਇੱਥੇ ਵੀ ਆ ਕੇ ਉਹਨਾਂ ਦਾ ਪਿੱਛਾ ਨਹੀਂ ਛੱਡਿਆ। ਜੀ ਜੀ ਬਿਲਕੁਲ। ਸੋ ਇਹ ਜਿਹੜਾ ਇੱਕ ਕਥਿਤ ਤੌਰ ਤੇ ਉੱਚੀ ਜਾਤੀ ਵਾਲਾ ਜਿਹੜਾ ਹਉਮੈ ਹੈ, ਇਹ ਲੋਕਾਂ ਨੇ ਇੱਥੇ ਵੀ ਨਹੀਂ ਛੱਡਿਆ, ਤੇ ਇਹਦੀਆਂ ਜਿਹੜੀਆਂ ਮਿਸਾਲਾਂ ਵਾ ਉਹ ਤੁਹਾਨੂੰ ਇੱਥੋਂ ਦੀਆਂ ਜਿਹੜੀਆਂ ਕੰਪਨੀਆਂ ਨੇ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ H1B ਤੇ ਜਿਹੜੇ ਉੱਧਰੋਂ ਹਾਇਰ ਕੀਤੇ ਨੇ ਕੁਝ ਨੌਜਵਾਨ ਮੁੰਡੇ ਕੁੜੀਆਂ, ਤਾਂ ਉਹਨਾਂ ਦੇ ਵਿੱਚੋਂ ਚੰਦ ਕੁ ਲੋਕ ਨੇ, ਹਾਲਾਂਕਿ ਸਾਰਿਆਂ ਨੂੰ ਆਪਾਂ ਨਹੀਂ ਉਹਦੇ ਵਿੱਚ ਲੈ ਸਕਦੇ, ਤੇ ਉਹਨਾਂ ਵਿੱਚੋਂ ਚੰਦ ਲੋਕ ਨੇ ਜਿਹੜੇ ਉਹ ਇੱਥੇ ਆ ਕੇ ਵੀ ਉਹ ਚੀਜ਼ਾਂ ਨੂੰ ਜਾਰੀ ਰੱਖਦੇ ਨੇ। ਤੇ ਇਸ ਸਮਾਜ ਦੇ ਵਿੱਚ ਜਿਹਦੇ ਬਾਰੇ ਆਪਾਂ ਅਕਸਰ ਹੀ ਕਹਿੰਦੇ ਕਿ ਇੱਥੇ ਭਾਈ ਹੁਣ ਬਰਾਬਰਤਾ ਹੈ, ਤੇ ਇਹ ਨਹੀਂ ਹੈ ਕਿ ਇੱਥੇ ਓਵਰ ਦੀ ਨਾਈਟ ਹੋ ਗਈਆਂ ਚੀਜ਼ਾਂ ਜਾਂ ਰਾਤੋਂ ਰਾਤ ਹੋ ਗਈਆਂ, ਇਸ ਤਰ੍ਹਾਂ ਨਹੀਂ ਹੈ। ਇੱਥੇ ਵੀ ਬੜੀ ਜੱਦੋਜਹਿਦ ਤੋਂ ਬਾਅਦ ਲੋਕਾਂ ਨੂੰ ਸਿਵਲ ਰਾਈਟਸ ਮਿਲੇ, ਲੋਕਾਂ ਨੂੰ ਹੱਕ ਹਕੂਕ ਮਿਲੇ, ਵੋਟ ਪਾਉਣ ਦੇ ਅਧਿਕਾਰ ਤੋਂ ਲੈ ਕੇ ਤੇ ਹੋਰ ਜਿਹੜੀਆਂ ਲੋਕਾਂ ਨੂੰ ਬਰਾਬਰਤਾਵਾਂ ਸੀ, ਉਹ ਬੜੀ ਜੱਦੋਜਹਿਦ ਤੋਂ ਬਾਅਦ ਉਹਨਾਂ ਨੇ ਲਈਆਂ। ਪਰ ਗਲਤ ਗੱਲ ਇਹ ਹੈ ਕਿ ਜਦੋਂ ਬੰਦਾ ਕੁਆਲੀਫਿਕੇਸ਼ਨ ਦੇ ਤੌਰ ਤੇ ਤੁਹਾਡੇ ਬਰਾਬਰ ਹੈ, ਜਦੋਂ ਬੰਦਾ ਸਕਿੱਲ ਦੇ ਵਿੱਚ ਤੁਹਾਡੇ ਬਰਾਬਰ ਹੈ, ਜਦੋਂ ਬੰਦਾ ਹੋ ਸਕਦਾ ਤੁਹਾਡੇ ਨਾਲ ਸਕਿੱਲ ਦੇ ਵਿੱਚ ਤਾਂ ਕਿਤੇ ਮੱਚ ਬੈਟਰ ਹੋਵੇ, ਤਾਂ ਉੱਥੇ ਤੁਸੀਂ ਚੱਕ ਕੇ, ਜਿੱਥੇ ਤੁਹਾਨੂੰ ਵੈਸੇ ਨਹੀਂ ਬੀਟ ਕੀਤਾ ਜਾਂਦਾ, ਤੇ ਉਹ ਚੱਕ ਕੇ ਤੁਸੀਂ ਆਹ ਚੀਜ਼ਾਂ ਮੂਹਰੇ ਕਰ ਦਿੰਦੇ ਹੋ, ਤੇ ਮੂਹਰੇ ਕਰਕੇ ਸਿਰਫ ਅਗਲੇ ਨੂੰ ਇਹ ਨਹੀਂਗਾ ਕਿ ਉਹਨੂੰ ਉਹਦੇ ਨਾਲ ਵਿਤਕਰਾ ਕਰਦੇ, ਉਹਨੂੰ ਨੀਵਾਂ ਦਿਖਾਉਣ ਦਾ ਯਤਨ ਕਰਦੇ ਹੋ। ਤਾਂ ਇਹ ਇੱਕ ਹੋਛਾਪਣ ਜਾਂ ਇੱਕ ਹੰਕਾਰ ਦੀ ਸਿਖਰੀ ਕਹਿ ਸਕਦੇ ਇਹਨੂੰ ਇੱਕ ਚੀਜ਼। ਪਰ ਇਹ ਜਿਵੇਂ ਆਪਾਂ ਕਹਿ ਲਈਏ ਕਿ ਇੱਕ ਮਨੁੱਖ ਜਦੋਂ ਤੋਂ ਸੱਭਿਅਕ ਸਮਾਜ ਤਾਂ ਹਜੇ ਤੱਕ ਮਨੁੱਖ ਤੋਂ ਸੱਭਿਅਕ ਨਹੀਂ ਹੋ ਸਕਿਆ। ਜੀ 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 ਬਿਲਕੁਲ। ਸੋ ਇਦਾਂ ਹੀ ਇੱਕ ਹੋਰ ਸਿਧਾਂਤ ਨਾਂ ਦੇ ਮੁੰਡੇ ਦੀ ਇਹ ਖਬਰ ਆਉਂਦੀ ਹੈ, ਫੇਸਬੁੱਕ ਦੇ ਵਿੱਚ ਕੰਮ ਕਰਨ ਵਾਲਾ ਆ ਜੀ। ਕਹਿੰਦਾ ਵੀ ਉਹਦੇ ਡੈਡੀ ਨੇ ਉਹਨੂੰ ਕਿਹਾ ਸੀਗਾ ਵੀ ਤੂੰ ਜੇ ਚੰਗੇ ਨੰਬਰਾਂ ਨਾਲ ਪਾਸ ਹੋਏਗਾ, ਵਧੀਆ ਨੌਕਰੀ ਤੇ ਜਿੱਦਾਂ ਲੱਗਦਾ ਆ, ਤੇ ਫਿਰ ਮੈਂ ਕੋਸ਼ਿਸ਼ ਕਰੂੰਗਾ ਵੀ ਤੂੰ ਭਾਈ ਬਾਹਰ ਤੱਕ ਵੀ ਜਿਹੜਾ ਪਹੁੰਚੇ। ਫਿਰ ਇੱਥੇ ਆਇਆ, ਫੇਸਬੁੱਕ ਦੇ ਵਿੱਚ $4.5 ਲੱਖ ਦਾ ਉਹਦਾ ਪੈਕੇਜ ਵੀ ਲੱਗਾ, ਪਰ ਇੰਨੇ ਡਾਲਰ ਕਮਾਉਣ ਦੇ ਬਾਵਜੂਦ ਵੀ ਉਹਨੂੰ ਇਹ ਗੱਲਾਂ ਜਿਹੜੀਆਂ ਇੱਥੇ ਆ ਕੇ ਸੁਣਨੀਆਂ ਪਈਆਂ। ਇਹ ਜਿਹੜਾ ਇੱਕ ਵੀ ਉਹ ਉਸ ਘਰ ਦੇ ਵਿੱਚ ਜੰਮਿਆ, ਕਿਸੇ ਦੇ ਹੱਥ 'ਚ ਥੋੜੀ ਹੈ ਵੀ ਮੈਂ ਕਿੱਥੇ ਜੰਮਣਾ ਹੈ। ਬਿਲਕੁਲ ਠੀਕ ਹੈ ਨਾ ਵੀ, ਪਰ ਇਹ ਹੋਣਾ ਨਹੀਂ ਨਾ ਚਾਹੀਦਾ। ਜੀ ਜੀ ਨਹੀਂ, ਬਿਲਕੁਲ ਇਹ ਹੋਣਾ ਨਹੀਂ ਚਾਹੀਦਾ। ਇਹ ਇੱਥੇ ਜਿਹੜੀ ਹੁਣ ਇਵੈਂਚੁਅਲੀ ਜਿਹੜੀ ਪ੍ਰਵੀਨ ਫਿਰ ਗੱਲ ਇਹ ਬਣੀ ਵੀ ਸਿਆਟਲ ਦੇ ਵਿੱਚ ਇਹ ਮਸਲੇ ਜਿਹੜੇ ਉਹ ਜ਼ਿਆਦਾ ਹੋਏ, ਗੱਲਾਂ ਤਾਂ ਚੱਲਦੀਆਂ ਰਹੀਆਂ ਪਰ ਕੋਈ ਬਾਂਹ ਫੜਨ ਵਾਲਾ ਨਹੀਂ ਸੀ। ਇਹ ਵਿਰੋਧ ਵੀ ਕਰਦੇ ਰਹੇ, ਇਹ ਗੱਲਾਂ ਵੀ ਕਰਦੇ ਰਹੇ, ਜਿਹੜੇ ਇਸ ਟਾਈਮ ਜਿਹੜੇ ਦਲਿਤ ਭਾਈਚਾਰੇ ਚੋਂ ਆ, ਹਨਾ ਵੀ ਉਹ ਇਸ ਹਿਸਾਬ ਦੇ ਨਾਲ ਕਰਦੇ ਰਹੇ ਜਿਨ੍ਹਾਂ ਨੂੰ ਸੋ ਕਾਲਡ ਮਾਈਨੋਰਟੀਜ਼ ਜਾਂ ਲੋਅਰ ਕਾਸਟ ਕਹਿ ਕੇ ਪੁਕਾਰਿਆ ਜਾਂਦਾ, ਜਿਹੜੀ ਮਾੜੀ ਚੀਜ਼ ਏਦਾਂ ਕਹਿਣਾ, ਉਹ ਕਰਦੇ ਰਹੇ।
ਪਰ ਇਹਨਾਂ ਹੂੰ, ਦੀ ਕਿਸੇ ਨੇ ਬਾਂਹ ਉੱਥੇ ਨਹੀਂ ਫੜੀ। ਹੂੰ, ਰਹਿ ਕੇ ਆਪਣੇ ਜਿੱਥੇ ਵੀ ਗੁੱਬ-ਗੁਬਾਰ ਕੱਢ ਸਕਦੇ ਸੀ, ਹੂੰ, ਜਿੱਥੇ ਵੀ ਮਾਈਨੋਰਟੀਜ਼ ਨਾਲ ਧੱਕਾ ਹੁੰਦਾ ਸੀ, ਇੱਥੇ ਚਲੋ ਜਾਂਦੇ ਸੀ, ਆਉਂਦੇ ਸੀ ਜਿੱਦਾਂ ਵੀ ਆ। ਹੂੰ, ਤੇ ਫਿਰ ਸਿਆਟਲ ਦੇ ਵਿੱਚ ਜਿਹੜੀ ਉੱਥੇ ਦੀ ਇੱਕ ਸਿਟੀ ਕਾਉਂਸਲ ਮੈਂਬਰ ਸੀਗੀ, ਜੀ, ਉਹਨੇ ਇਹਨਾਂ ਦੀ ਬਾਂਹ ਫੜੀ, ਜੋ ਜੀ, ਕਿ ਆਪ ਇੱਕ ਉੱਚ ਜਿਹੜੀ ਬ੍ਰਾਹਮਣ ਜਾਤੀ ਚੋਂ ਕਿ ਆਉਂਦੀ ਆ। ਹਾਂਜੀ, ਉਹਦੇ ਵਿੱਚੋਂ ਜਿਹੜੀ ਉਹ ਆਉਂਦੀ ਆ। ਜਿਹੜਾ ਇਹਨਾਂ ਦੀ ਕਾਸਟ ਸਿਸਟਮ ਹੈ, ਇੱਥੋਂ ਦੇ ਸੰਦਰਭ 'ਚ ਨਹੀਂ ਕਹਿ ਰਹੇ ਹਾਂ, ਆਪਾਂ। ਹਾਂ, ਮਤਲਬ ਆਪਾਂ ਆਬਵੀਅਸਲੀ ਸੋ ਕਿਉਂਕਿ ਕਾਲਡ ਹੁਣ ਜਿਹੜਾ ਇਹਨਾਂ ਦਾ ਹੁਣ ਸਿਸਟਮ। ਆਪਾਂ ਕਿਉਂਕਿ ਜੇ ਕਾਸਟ ਡਿਸਕ੍ਰਿਮੀਨੇਸ਼ਨ ਦੀ ਗੱਲ ਹਾਂਜੀ, ਕਰ ਹਾਂਜੀ, ਰਹੇ ਆ, ਹਾਂਜੀ, ਤਾਂ ਉਹਦੇ ਵਿੱਚ ਆਪਾਂ ਇਹ ਦੱਸਦੇ ਆ ਵੀ ਉਹ ਕਿਉਂਕਿ ਫਿਰ ਉਹਦੇ ਪੈਰਲਲ ਦੇਖਿਆ ਜਾਂਦਾ ਵੀ ਕੀ ਆ, ਕੀ ਕਿੱਦਾਂ ਹੈ, ਆ, ਹਾਂਜੀ, ਕਿਵੇਂ ਆ, ਬਿਲਕੁਲ, ਹਨਾ ਵੀ ਉਹਦੇ ਵਿੱਚ ਉਹ ਜਿਹੜਾ ਉਹ ਦੱਸਿਆ ਜਿਹੜਾ ਉਹ ਗਿਆ ਵੀ ਉਸ ਹਿਸਾਬ ਦੇ ਨਾਲ ਸੀਗੀ। ਹੂੰ, ਤੇ ਉਹਨੇ ਇਹਨਾਂ ਦੀ ਆਵਾਜ਼ ਜਿਹੜੀ ਉਹ ਚੱਕੀ। ਜੀ, ਉਹ ਕਹਿੰਦੇ ਵੀ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਆ ਜੀ, ਵੀ ਇੱਥੇ ਜਿਹੜੇ ਇਹ ਦਲਿਤ ਭਾਈਚਾਰੇ ਦੇ ਮੂਲ ਦੇ ਜਿਹੜੇ ਬੰਦੇ ਆ, ਹੂੰ, ਲੋਕ ਆ, ਹੂੰ, ਉਹਨਾਂ ਨੂੰ ਅਜਿਹੀ ਜਿਹੜੀ ਡਿਸਕ੍ਰਿਮੀਨੇਸ਼ਨ ਆ ਉਸ ਦਾ ਹੂੰ, ਸਾਹਮਣਾ ਕਰਨਾ ਪੈ ਰਿਹਾ ਹੈ। ਚਸ਼ਮਾ ਸਾਵੰਤ ਉਹਨਾਂ ਦਾ। ਹਾਂ, ਸਾਵੰਤ ਜਿਹੜੇ ਆ ਉਹਨਾਂ ਦਾ ਨਾਮ ਆ। ਹੂੰ, ਹੂੰ, ਤੇ ਉਹਨਾਂ ਨੇ ਕੁਝ ਦਿਨ ਪਹਿਲਾਂ ਪਰਸੋਂ ਜੀ, ਇਸ ਬਿੱਲ ਨੂੰ ਪ੍ਰਪੋਜ਼ ਕੀਤਾ, ਜੀ, ਲਾ ਨੂੰ। ਤੇ ਅਮਰੀਕਾ ਦੇ ਵਿੱਚ ਇਹ ਆਪਣੇ ਤਰ੍ਹਾਂ ਦਾ ਪਹਿਲਾ ਬਿੱਲ ਹੋ ਨਿਬੜਿਆ ਆ, ਹਾਂਜੀ, ਜਿਹਨੇ ਕਾਸਟ ਡਿਸਕ੍ਰਿਮੀਨੇਸ਼ਨ ਦੇ ਉੱਤੇ ਬੈਨ ਲਾਇਆ ਆ। ਬਿਆਨ ਲਾਇਆ, ਮੌਜੂਦਾ ਜਿਹੜੇ ਕਾਨੂੰਨ ਸੀਗੇ ਅਮਰੀਕਾ ਦੇ ਵਿੱਚ ਹੋਰ ਜੀ, ਤਰ੍ਹਾਂ ਦੀਆਂ ਡਿਸਕ੍ਰਿਮੀਨੇਸ਼ਨਸ ਦੇ ਉੱਤੇ ਤਾਂ ਬੈਨ ਹੈ, ਬੈਨ ਹੈਗੇ ਆ, ਜੀ, ਜੀ, ਪਰ ਕਾਸਟ ਦੇ ਆਧਾਰ ਦੇ ਉੱਤੇ ਜਿਹੜੀ ਓਪਰੈਸ਼ਨ ਆ ਜਾਂ ਡਿਸਕ੍ਰਿਮੀਨੇਸ਼ਨ ਹੋ ਰਹੀ ਸੀਗੀ, ਹੂੰ, ਹੂੰ, ਉਸ ਨੂੰ ਲੈ ਕੇ ਕੋਈ ਨਹੀਂ ਸੀਗਾ। ਜੀ, ਤੇ ਇੱਥੋਂ ਇਹ ਪਤਾ ਲੱਗਦਾ ਵੀ ਜੋ ਗੰਦ ਉੱਥੇ ਛੱਡ ਕੇ ਆਏ ਸੀਗੇ, ਹਾਂਜੀ, ਉਹ ਇੱਥੇ ਨਾਲ ਟੋਕਰਾ ਭਰ ਕੇ ਇਹਨਾਂ ਨੇ ਲੈ ਆਂਦਾ। ਲੈ ਆਂਦਾ, ਤੇ ਉਹਦੇ ਲਈ ਹੁਣ ਅਮਰੀਕਾ ਨੂੰ ਵੀ ਆਪਣੇ ਜਿਹੜੇ ਕਾਨੂੰਨਾਂ ਦੇ ਵਿੱਚ ਹੁਣ ਤਬਦੀਲੀਆਂ ਜਿਹੜੀਆਂ ਜੀ, ਉਹ ਕਰਨੀਆਂ ਪੈ ਰਹੀਆਂ ਨੇ। ਜੀ, ਸੋ ਕਹਿੰਦੇ ਵੀ ਇਹ ਹੁਣ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਆ। ਤੇ ਇਹ ਕੋਈ ਲੁਕੀ ਛਿਪੀ ਗੱਲ ਨਹੀਂ ਆ ਵੀ ਉੱਥੇ ਜਿਹੜੇ ਤਕਰੀਬਨ 2 ਬਿਲੀਅਨ ਹੋਣ ਵਾਲੀ ਆਬਾਦੀ, ਹਾਂਜੀ, ਜਿਹੜਾ ਭਾਰਤ ਸੌਰੀ ਆਈ ਥਿੰਕ ਇੱਕ ਡੇਢ ਬਿਲੀਅਨ ਜਿਹੜੀ ਹੋਣ ਵਾਲੀ ਜਿਹੜੀ ਆਬਾਦੀ ਆ, ਹਾਂਜੀ, ਵੀ ਉੱਥੇ ਇਹ ਕਿੰਨੇ ਪ੍ਰਚੰਡ ਰੂਪ ਦੇ ਵਿੱਚ ਜਿਹੜੀ ਉਹ ਹੈਗਾ, ਚੱਲਦੀ ਆ। ਹਾਂਜੀ, ਚਾਹੇ ਜਿੰਨੀ ਮਰਜ਼ੀ ਬੈਨ ਦੀ ਜਿਹੜੀ ਉੱਥੇ ਗੱਲ ਜਿਹੜੀ ਉਹ ਕਰ ਲਓ, ਹੂੰ, ਪਰ ਹੁਣ ਇੱਥੇ ਵੀ ਉਹ ਚੀਜ਼ ਜਿਹੜੀ ਉਹ ਆ ਰਹੀ ਆ, ਜੋ ਕਿ ਮਾੜੀ ਆ। ਹੂੰ, 4-5 ਮਿਲੀਅਨ ਭਾਰਤੀ ਮੂਲ ਦੇ ਲੋਕ ਇੱਥੇ ਰਹਿੰਦੇ ਆ। ਹਾਂਜੀ, ਹਾਂਜੀ, ਤੇ ਜੇ ਉਹ ਇੱਥੇ ਆ ਕੇ ਵੀ ਇਹੀ ਕੁਛ ਕਰਨਗੇ, ਤਾਂ ਹੂੰ, ਫਿਰ ਇਹ ਬੜੀ ਇੱਕ ਸਮੱਸਿਆ ਵਾਲੀ ਜਿਹੜੀ ਸਥਿਤੀ ਆ ਸਮਾਜ ਦੇ ਵਿੱਚ ਹੋ ਰਹੀ ਆ। ਜੀ, ਜਿਨ੍ਹਾਂ ਅਮਰੀਕੀਆਂ ਨੂੰ ਇਹਨਾਂ ਜੀ, ਚੀਜ਼ਾਂ ਦੇ ਬਾਰੇ ਕੁਝ ਪਤਾ ਨਹੀਂ ਸੀਗਾ, ਹੂੰ, ਉਹਨਾਂ ਨੂੰ ਵੀ, ਉਹ ਜਿਹੜਾ ਹੁਣ ਪਤਾ ਲੱਗ ਰਿਹਾ ਆ। ਜੀ, ਜੀ, ਉਹ ਆ ਕੇ ਜਿਹੜਾ ਬੰਦਾ ਹੁਣ ਦੇਖੋ ਅਈਅਰ ਜਿਹੜਾ ਸੀਗਾ ਜਿਹਦੇ ਤੇ ਉਹਨੇ ਲਾਸੂਟ ਬਾਅਦ ਚ ਹੋਇਆ, ਹਾਂਜੀ, ਵੀ ਉਹ ਦੱਸ ਰਿਹਾ ਵੀ ਇਹ ਤਾਂ ਨੀਵੀਂ ਜਾਤ ਦਾ ਬੰਦਾ ਹੈ, ਆਪਣੇ ਕੋਲੀਗਸ ਨੂੰ ਦੱਸ ਰਿਹਾ, ਬਾਕੀਆਂ ਨੂੰ ਜਿਹੜਾ ਉਹ ਦੱਸ ਰਿਹਾ। ਹੂੰ, ਜਦੋਂ ਇਦਾਂ ਦੱਸ ਰਿਹਾ ਹੋਊਗਾ, ਉਹ ਸਮਝਾਉਣਾ ਪਊਗਾ ਵੀ ਭਾਈ ਉੱਥੇ ਕਾਸਟ ਸਿਸਟਮ ਆ, ਮੈਂ ਉੱਚ ਜਾਤੀ ਦਾ, ਇਹ ਨੀਵੀਂ ਜਾਤੀ ਦਾ, ਅਸੀਂ ਜੀ, ਆਹ ਚੀਜ਼ਾਂ ਕਰਦੇ ਸੀ, ਇਹਨਾਂ ਨੂੰ ਸਿਰਫ ਇਹੀ ਅਲਾਉਡ ਸੀਗਾ। ਹੂੰ, ਹੁਣ ਲੋਕਾਂ ਦੇ ਮਨ ਦੇ ਵਿੱਚ ਜਿਹਨੂੰ ਨਹੀਂ ਵੀ ਪਤਾ, ਉਹਨਾਂ ਹਾਂਜੀ, ਨੂੰ ਉਹ ਡਿਸਕ੍ਰਿਮੀਨੇਸ਼ਨ ਉਸ ਦੇ ਬਾਰੇ ਜਿਹੜਾ ਉਹ ਹੂੰ, ਦੱਸਿਆ ਜਾ ਰਿਹਾ ਆ। ਤੇ ਆਲਰੇਡੀ ਜਿੱਦਾਂ ਮੈਂ ਕਿਹਾ ਵੀ ਹੂੰ, ਅਮਰੀਕਾ ਵਿੱਚ ਵੀ ਡਿਸਕ੍ਰਿਮੀਨੇਸ਼ਨ ਇਹ ਨਹੀਂ ਆ ਵੀ ਹੈਗੀ ਨਹੀਂ ਆ। ਹਾਂਜੀ, ਕਿਤੇ ਜਿਹੜੇ ਉਹ ਸਿੱਖਾਂ ਦੇ ਨਾਲ, ਹੂੰ, ਕਿਤੇ ਜਿਹੜੇ ਉਹ ਕਾਲੇ ਮੂਲ ਦੇ ਲੋਕਾਂ ਦੇ ਨਾਲ, ਕਿਤੇ ਹਾਂ, ਭੂਰੇ ਮੂਲ ਦੇ ਲੋਕਾਂ ਦੇ ਨਾਲ, ਕਿਤੇ ਹਾਂਜੀ, ਕਿਸੇ ਹਾਂਜੀ, ਦੇ ਨਾਲ, ਬਿਲਕੁਲ, ਉਹਨਾਂ ਨੂੰ ਜਿਹੜੀ ਉਹ ਝੱਲਣੀ ਪੈਂਦੀ ਆ। ਹੂੰ, ਉਹਨਾਂ ਨੂੰ ਇੱਕ ਨਵਾਂ ਰੂਪ ਜਿਹੜਾ ਉਹ ਦੇਖਣ ਦਾ ਪਰ ਮਿਲ ਗਿਆ। ਪਰ ਜਿਹੜਾ ਅੱਜ ਦਾ ਅਮਰੀਕਾ ਆਪਾਂ ਦੇਖ ਰਹੇ ਹਾਂ, ਇਹਦੇ ਲਈ ਵੀ ਬਹੁਤ ਜੱਦੋਜਹਿਦ ਕੀਤੀ ਹੈ ਲੋਕਾਂ ਨੇ। ਹਾਂਜੀ, ਹਾਂਜੀ। ਇੰਨੇ ਅਖਤਿਆਰ ਲੈਣ ਵਾਸਤੇ, ਇੰਨੇ ਹੱਕ ਹਕੂਕ ਲੈਣ ਵਾਸਤੇ ਬਹੁਤ ਜ਼ਿਆਦਾ ਸੰਘਰਸ਼ਾਂ ਦੇ ਵਿੱਚੋਂ ਲੰਘਣਾ ਪਿਆ। ਕੁਝ ਜ਼ਿਆਦਾ ਸਮਾਂ ਨਹੀਂ ਹੋਇਆ ਜੀ, ਪ੍ਰਵੀਨ, ਜੀ, 80-90 ਸਾਲ ਹੀ ਹੋਏ ਆ, ਜੀ, ਜਦੋਂ ਇੱਥੇ ਜਿਹੜੇ ਆਪਣੇ ਰੰਗ ਵਾਲੇ ਆ ਹਾਂਜੀ, ਜਾਂ ਕਾਲੇ ਮੂਲ ਵਾਲੇ ਆ ਜਾਂ ਹੂੰ, ਭੂਰੇ ਹੂੰ, ਮੂਲ ਹੂੰ, ਵਾਲੇ ਆ, ਹੂੰ, ਇਹਨਾਂ ਨੂੰ ਸਿਟੀਜ਼ਨਸ਼ਿਪ ਮਿਲਣੀ ਸ਼ੁਰੂ ਹੋਈ, ਜੀ, ਇਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੱਕ ਮਿਲਣਾ ਮਿਲਿਆ, ਸ਼ੁਰੂ ਹਾਂਜੀ, ਹੋਇਆ। ਇੱਥੋਂ ਤੱਕ ਕਿ ਔਰਤਾਂ ਨੂੰ ਵੀ, ਹੂੰ, ਇਕੱਲਾ ਇਹ ਨਹੀਂ ਵੀ ਹੋਰ ਰੰਗ ਦੀਆਂ ਔਰਤਾਂ ਨੂੰ, ਕਿਸੇ ਵੀ ਔਰਤ ਰੰਗ ਦੀ ਨੂੰ, ਔਰਤ ਨੂੰ ਹਾਂ, ਇਨ ਜਨਰਲ ਜਿਹੜਾ ਉਹ ਵੋਟ ਪਾਉਣ ਦਾ ਜਿਹੜਾ ਅਧਿਕਾਰ ਇੱਥੇ ਜਿਹੜਾ ਉਹ ਕੁਛ ਬਹੁਤਾ ਸਮਾਂ ਨਹੀਂ ਹੋਇਆ ਜੀ, ਵੀ ਇਹਨਾਂ ਨੂੰ ਜਿਹੜਾ ਉਹ ਮਿਲਿਆ। ਕਿਉਂਕਿ ਜੇ ਆਪਾਂ ਵੇਖੀਏ ਵੀ ਕਿੰਨਾ ਚਿਰ ਹੋਇਆ ਹੂੰ, ਮੁਲਕ ਆਜ਼ਾਦ ਹੋਏ ਨੂੰ, ਜੀ, ਜੀ, ਸੋ ਉਸ ਤੋਂ ਬਾਅਦ ਦੇ ਵਿੱਚ ਵੀ। ਸੋ ਹੂੰ, ਇਹ ਜਿਹੜਾ ਡਾਟਾ ਆ ਉਹ ਹੁਣ ਸਾਹਮਣੇ ਆ ਰਿਹਾ ਆ ਵੀ ਹੂੰ, ਜਿਹੜੀ ਇਕੁਐਲਿਟੀਜ਼ ਲੈਬ ਹੈਗੀ ਆ, ਜੀ, ਉਹਨਾਂ ਨੇ ਜਿਹੜਾ ਉਹ ਦੱਸਿਆ ਸੀਗਾ ਵੀ ਅਮਰੀਕਾ ਦੇ ਵਿੱਚ ਸਰਵੇ ਦੇ ਵਿੱਚ ਇਹ ਪਾਇਆ ਗਿਆ 4 ਚੋਂ ਜਿਹੜਾ ਇੱਕ ਦਲਿਤ ਆ, ਹਾਂਜੀ, 25% ਜਿਹੜੇ ਦਲਿਤ ਆ, ਉਹਨਾਂ ਨੂੰ ਵਰਬਲ ਤੇ ਫਿਜ਼ੀਕਲ ਅਸੌਲਟ ਉਹ ਦਾ ਵੀ ਸਾਹਮਣਾ ਜਿਹੜਾ ਆ ਉਹ ਕਰਨਾ ਪੈ ਅਮਰੀਕਾ ਰਿਹਾ। ਦੇ ਵਿੱਚ ਕਰਨਾ ਜਿਹੜਾ ਉਹ ਪਿਆ ਆ। ਹੂੰ, ਤੇ 3 ਚੋਂ 2 ਜਾਣਿਆਂ ਨੂੰ ਤਾਂ ਕੰਮ ਦੇ ਉੱਤੇ ਡਿਸਕ੍ਰਿਮੀਨੇਸ਼ਨ ਦਾ ਜਿਹੜਾ ਉਹ ਸਾਹਮਣਾ ਸਾਹਮਣਾ ਕਰਨਾ ਪਿਆ। ਦੈਟ ਥੀਸ ਆਰ ਲਾਈਕ ਬੜੇ ਚਿੰਤਾਜਨਕ ਜਿਹੜੇ ਹਾਂਜੀ, ਆંકੜੇ ਆ ਉਹ ਇਸ ਟਾਈਮ ਸਾਹਮਣੇ ਆ ਰਹੇ ਆ। ਹੂੰ, ਆਲਦੋ ਇੱਥੇ ਇੱਕ ਗੱਲ ਹੋਰ ਵੀ ਨਾਲ ਹੀ ਕਰਨੀ ਜਿਹੜੀ ਪ੍ਰਵੀਨ ਬਣਦੀ ਆ ਜੀ, ਜੀ, ਵੀ ਜਿਹੜੀਆਂ ਕੁਝ ਸੰਸਥਾਵਾਂ ਇੱਥੇ ਆ, ਇੱਕ ਹਿੰਦੂ ਅਮਰੀਕਨ ਆਰਗੇਨਾਈਜੇਸ਼ਨ ਆ, ਹਾਂਜੀ, ਹਾਂਜੀ, ਉਹਨਾਂ ਨੇ, ਤੇ ਕੁਝ ਕੁ ਹੋਰ ਜਿਹੜੀਆਂ ਇਦਾਂ ਦੀਆਂ ਹੂੰ, ਜਿਹੜੀਆਂ ਸੋ ਕਿ ਕਾਲਡ ਉੱਚ, ਹਾਂ ਹਨਾ, ਜੀ, ਉਹ ਕਹਿੰਦੇ ਆ ਵੀ ਇਹ ਐਂਟੀ ਇੰਡੀਆ ਜਾਂ ਐਂਟੀ ਹਿੰਦੂ ਜਿਹੜੀ ਇਹ ਬਿੱਲ ਹੈਗੇ ਮੁਹਿੰਮ ਆ, ਹੈ, ਹਾਂ, ਹਾਂ ਇਹ ਮੁਹਿੰਮ ਜਿਹੜੀ ਉਹ ਜੀ, ਚਲਾ ਰਹੇ ਆ।
ਜਿਹੜੇ ਇੰਨੇ ਲੋਕ ਲਤਾੜੇ ਹੋਏ ਆ ਉਹਨਾਂ ਦੇ ਨਾਲ ਝੱਲਣਾ ਪੈ ਰਿਹਾ, ਉਹ ਕਹਿੰਦੇ ਵੀ ਇਹ ਤਾਂ ਸ਼ਾਇਦ ਸਾਡੀ ਬਦਨਾਮੀ ਹੈ। ਸਾਡੀ ਬਦਨਾਮੀ ਹੈ ਤੇ ਝੂਠ ਹੀ ਇੱਕ ਹਿਸਾਬ ਦੇ ਨਾਲ ਬੋਲ ਰਹੇ ਹੋ। ਜੀ ਬਿਲਕੁਲ। ਤੇ ਇਹਦੀ ਇਸ ਸਾਰੇ ਜੋ ਐਪੀਸੋਡ ਹੈ, ਇਹਦੀ ਸਾਰੇ ਦੀ ਇੱਕ ਖੂਬਸੂਰਤੀ ਇਹ ਹੈ ਕਿ ਜਿਹੜੇ ਆਪਣੇ ਸਿੱਖ ਭਾਈਚਾਰੇ ਦੀਆਂ ਜਥੇਬੰਦੀਆਂ ਉਹਨਾਂ ਨੇ ਜਾ ਕੇ ਕਸ਼ਮਾ ਸਾਵੰਤ ਦਾ ਸਮਰਥਨ ਕੀਤਾ। ਹਾਂ ਜੀ ਬਿਲਕੁਲ। ਇਹਦੇ ਚ ਚਲੋ ਇਹ ਚੀਜ਼ ਆਪਾਂ ਐਡ ਆਨ ਕਰਦੇ ਚਲੇ ਗਏ ਕਿ ਕਸ਼ਮਾ ਸਾਵੰਤ ਦਾ ਸਮਰਥਨ ਕੀਤਾ। ਤੇ ਜਿਵੇਂ ਤੁਸੀਂ ਦੱਸਿਆ ਵੀ ਉਹ ਜਿਹੜੀਆਂ ਜਥੇਬੰਦੀਆਂ ਤੁਸੀਂ ਨਾਂ ਲਿਆ ਨਾ, ਉਹ ਬਿਲਕੁਲ ਉਹ ਵਿਰੋਧ ਕਰ ਰਹੀਆਂ ਤੇ ਉਹਨਾਂ ਦਾ ਤਰਕ ਇਹ ਆ ਵੀ ਇਹਦੇ ਨਾਲ ਸਮਾਜ ਦੇ ਵਿੱਚ ਸਾਡੇ ਫਿਰਕੇ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੋਰ ਜਾਂਦੀਆਂ ਤੇ ਸਾਡੇ ਇੱਕ ਦਿੱਖ ਪ੍ਰਤੀ, ਸਾਡੇ ਹਿੰਦੂਤਾ ਪ੍ਰਤੀ ਲੋਕਾਂ ਦੇ ਮਨਾਂ ਦੇ ਵਿੱਚ ਗਲਤ ਚੀਜ਼ ਉਸਰੂਗੀ। ਪਰ ਇਹ ਹੁਣ ਤਾਂ ਤੁਹਾਨੂੰ ਫਿਕਰ ਹੈ ਕਿ ਜਦੋਂ ਇਹਨਾਂ ਚੀਜ਼ਾਂ ਤੇ ਪਾਬੰਦੀਆਂ ਲੱਗਦੀਆਂ, ਪਰ ਜਦੋਂ ਤੁਹਾਡੇ ਹੀ ਕੁਝ ਫਿਰਕੇ ਦੇ ਲੋਕ ਦੂਜਿਆਂ ਨੂੰ ਦਫ਼ਤਰਾਂ ਦੇ ਵਿੱਚ ਨੀਵਾਂ ਦਿਖਾਉਂਦੇ ਨੇ, ਉਹਨਾਂ ਦੇ ਉੱਤੇ ਕਮੈਂਟ ਕਰਦੇ ਨੇ, ਉਹਨਾਂ ਦੇ ਨਾਲ ਭੇਦਭਾਵ ਕਰਦੇ ਨੇ, ਵਿਤਕਰਾ ਕਰਦੇ ਨੇ, ਉਹਨਾਂ ਦੀ ਪਹਿਚਾਣ ਬਾਰੇ, ਉਹਨਾਂ ਦੇ ਮੂਲ ਬਾਰੇ ਲੋਕਾਂ ਨੂੰ ਦੱਸਦੇ ਨੇ ਦੂਜਿਆਂ ਨੂੰ। ਇਹ ਵੀ ਨਹੀਂ ਗਾ ਕਿ ਇਕੱਲੇ ਆਪਣੇ ਪੱਧਰ ਤੇ, ਪੂਰੇ ਆਰਗੇਨਾਈਜੇਸ਼ਨ ਦੇ ਵਿੱਚ ਮਾਹੌਲ ਖਰਾਬ ਕਰਦੇ ਨੇ ਕਿ ਉਦੋਂ ਤੁਹਾਡਾ ਨੈਤਿਕ ਫਰਜ਼ ਨਹੀਂ ਬਣਦਾ ਕਿ ਉਹਨਾਂ ਨੂੰ ਵੀ ਜਾ ਕੇ ਸਮਝਾਓ ਕਿ ਭਾਈ ਤੁਹਾਡੀਆਂ ਇਹਨਾਂ ਹਰਕਤਾਂ ਨਾਲ ਵੀ ਆਪਣਾ ਫਿਰਕਾ ਬਦਨਾਮ ਹੁੰਦਾ ਹੈ। ਤੁਸੀਂ ਇਹ ਚੀਜ਼ਾਂ ਕਰਕੇ ਇਹ ਆਪਣੇ ਆਪ ਨੂੰ ਜਿਹੜਾ ਇੱਥੇ ਸੋ ਕਾਲਡ ਉੱਚ ਜਾਤੀ ਤੁਸੀਂ ਕਹਿਣੇ ਆ, ਉਹਨੂੰ ਕਹਿਣਾ ਬੰਦ ਕਰੋ। ਇਹਦੇ ਨਾਲ ਆਪਣੀ ਧਰਮ ਦੀ ਜੋ ਇਮੇਜ ਹੈ, ਆਪਣੇ ਫਿਰਕੇ ਦੀ ਜੋ ਇਮੇਜ ਹੈ, ਉਹਦੇ ਤੇ ਡੈਂਟ ਪੈਂਦਾ, ਉਹਨੂੰ ਸੱਟ ਵੱਜਦੀ ਹੈ। ਸੋ ਹੁਣ ਇਹ ਬੜਾ ਚੰਗੀ ਪਹਿਲ ਇੱਕ ਇਸ ਬੀਬੀ ਨੇ ਕੀਤੀ ਹੈ। ਘੱਟੋ ਘੱਟ ਡਿਸਕੋਰਸ ਦੇ ਵਿੱਚ ਇਹ ਗੱਲ ਆਈ ਹੈ, ਪਹਿਲਾਂ ਆ ਨਹੀਂ ਸੀ ਰਹੀ। ਪਹਿਲਾਂ ਕਿਉਂਕਿ ਵਿਅਕਤੀਗਤ ਤੌਰ ਤੇ ਕਈ ਵਾਰੀ ਬੰਦਾ ਰੱਖਦਾ, ਮੰਨ ਲਓ ਕਿਤੇ 1000 ਬੰਦਾ ਕੰਮ ਕਰ ਰਿਹਾ, ਉੱਥੇ 1000 ਦੇ ਵਿੱਚੋਂ 10 ਇਹਦੇ ਪੀੜਤ ਨੇ ਜਾਂ 20 ਇਹਦੇ ਪੀੜਤ ਨੇ, ਤਾਂ ਉਹ ਗੱਲ ਕਈ ਵਾਰੀ ਡਿਸਕੋਰਸ ਦੇ ਵਿੱਚ ਸ਼ਾਮਲ ਨਹੀਂ ਹੁੰਦੀ ਕਿਉਂਕਿ ਉੱਥੇ ਗਿਣਤੀ, ਇੱਕ ਮਨੁੱਖ ਦੀ ਇਹ ਵੀ ਆਦਤ ਆ ਨਾ ਕਿ ਇਹਨੇ ਹਮੇਸ਼ਾ ਗਿਣਤੀ ਦੇ ਐਂਗਲ ਤੋਂ ਚੀਜ਼ਾਂ ਦੇਖਦਾ ਕਿ ਘੱਟ ਗਿਣਤੀ ਵੱਧ ਗਿਣਤੀ। ਇੱਥੇ ਵੀ ਤਾਂ ਇਹੀ ਹੈ ਨਾ। ਹੁਣ ਮਨੂਵਾਦ ਜੇ ਤੁਸੀਂ ਪੜ੍ਹੋਗੇ ਤਾਂ ਇਹ ਚੀਜ਼ਾਂ ਕਿਉਂ ਨੇ, ਗੂਗਲ ਕਰਕੇ ਦੇਖ ਲਓ, ਇਹ ਗੂਗਲ ਕਹਿੰਦਾ ਵੀ 3000 ਸਾਲ ਪੁਰਾਣੀਆਂ ਇਕੱਲੇ ਭਾਰਤ ਦੇ ਵਿੱਚ ਇਹ ਚੀਜ਼ਾਂ। ਕਾਸਟਿਜ਼ਮ 3000 ਸਾਲ ਪੁਰਾਣਾ ਤੇ ਜਦ ਕਿ ਆਪਾਂ 2022 ਦੇ ਵਿੱਚ ਬੈਠੇ ਆ ਅਜੇ, ਮਤਲਬ ਇਦੋਂ ਵੀ ਪਿੱਛੇ ਹੈ ਜਿਹੜੀ ਹੁਣ ਚੱਲ ਰਿਹਾ BC ਦੇ ਵਿੱਚ ਆਪਾਂ ਬੈਠੇ ਆ। ਤਾਂ ਇਹ ਤਾਂ ਇੱਥੋਂ ਤੱਕ ਵੀ ਲਿਖਿਆ ਹੋਇਆ ਕਿ ਜਿਹੜੇ ਲੋਕ ਨੀਵੀਂ ਜਾਤ ਦੇ ਵਿੱਚ ਜੰਮਦੇ ਨੇ ਉਹਨਾਂ ਦੇ ਵਿੱਚ ਕੰਨਾਂ ਦੇ ਵਿੱਚ ਪਿੱਤਲ ਪਿਘਲਾ ਕੇ ਪਾ ਦਿੱਤਾ ਜਾਂਦਾ ਸੀ। ਮਨੂਵਾਦ ਦੇ ਵਿੱਚ ਤਾਂ ਬਹੁਤ ਬਥੇਰਾ ਕੁਝ ਲਿਖਿਆ। ਪਰ ਜਿਹੜੇ ਲੋਕਾਂ ਨੇ ਆਜ਼ਾਦੀ ਲਈ, ਹੁਣ ਤੁਸੀਂ ਭੀਮਾ ਕੋਰੇਗਾਂਵ ਇੱਕ ਉੱਥੇ ਹਿੰਸਾ ਹੋਈ ਸੀਗੀ ਪਿੱਛੇ ਜਿਹੇ, ਉਹ ਕਿਉਂ ਸੀ? ਕਿਉਂਕਿ ਉੱਥੇ ਦਲਿਤ ਭਾਈਚਾਰੇ ਦੇ ਜਿਹੜੇ ਲੋਕ ਆ ਉਹਨਾਂ ਨੇ ਇਕੱਠੇ ਹੋ ਕੇ ਅੰਗਰੇਜ਼ਾਂ ਨੂੰ ਹਰਾਇਆ ਸੀ ਤੇ ਜਿਹੜੇ ਉੱਥੇ ਸੋ ਕਾਲਡ ਉੱਚ ਜਾਤੀ, ਉਹਨਾਂ ਨੂੰ ਇਹ ਚੀਜ਼ ਹਜ਼ਮ ਨਹੀਂ ਹੁੰਦੀ। ਉਹ ਆਪਦਾ ਦਿਨ ਮਨਾਉਂਦੇ ਨੇ ਈਸਟ ਇੰਡੀਆ ਕੰਪਨੀ ਨੂੰ ਹਰਾਉਣ ਦਾ ਜਾਂ ਉੱਥੋਂ ਭਜਾਉਣ ਦਾ ਜਾਂ ਖਦੇੜਨ ਦਾ। ਉੱਥੇ ਫਿਰ ਉਹਦੇ ਵਿਰੋਧ ਦੇ ਵਿੱਚ ਵੀ ਹਾਂ ਤੁਸੀਂ ਇਹ ਮਨਾਉਂਦੇ ਕਾਹਤੋਂ ਹੈ, ਵੀ ਉਸ ਵਿਰੋਧ ਦੇ ਵਿੱਚ ਭੀਮਾ ਕੋਰੇਗਾਂਵ ਹਿੰਸਾ ਹੋਈ ਸੀ। ਮੱਧ ਪ੍ਰਦੇਸ਼ ਦੇ ਵਿੱਚ ਇੱਕ ਦਲਿਤ ਭਾਈਚਾਰੇ ਦਾ ਮੁੰਡਾ ਘੋੜੀ ਚੜ੍ਹ ਗਿਆ, ਉਹਨੂੰ ਕੁੱਟ-ਕੁੱਟ ਕੇ ਹੀ ਮਾਰਤਾ ਲੋਕਾਂ ਨੇ। ਰਾਜਸਥਾਨ ਦੇ ਵਿੱਚ ਇੱਕ ਬੱਚੇ ਨੇ ਮਾਸਟਰ ਵਾਲੇ ਘੜੇ ਦੇ ਵਿੱਚੋਂ ਪਾਣੀ ਪੀ ਲਿਆ। ਉਹ ਬੱਚਾ, ਜਿਵੇਂ ਹੁਣ ਇਨਸਾਨ ਨੂੰ ਨਹੀਂ ਪਤਾ ਕਿ ਮੈਂ ਨੀਵੀਂ ਜਾਤੀ ਦਾ ਜਾਂ ਮੇਰੇ ਨਾਲ ਇਹ ਵਿਤਕਰਾ ਰੱਖਿਆ ਜਾਂਦਾ, ਤਾਂ ਉਹ ਬੱਚੇ ਨੂੰ ਮਾਸਟਰ ਨੇ ਕੁੱਟ-ਕੁੱਟ ਕੇ ਮਾਰਤਾ ਜੀ। ਇਸ ਤਰ੍ਹਾਂ ਦੀਆਂ ਕਿੰਨੀਆਂ ਘਟਨਾਵਾਂ ਤੁਹਾਨੂੰ ਉਸ ਸਮਾਜ ਦੇ ਵਿੱਚ 2022 ਦੇ ਵਿੱਚ, ਜਦੋਂ ਇਹ ਕਹਿੰਦੇ ਕਿ ਅਸੀਂ ਵਿਸ਼ਵ ਦੀ 5ਵੀਂ ਵੱਡੀ ਆਰਥਿਕਤਾ ਬਣ ਗਏ ਆ। ਨਹੀਂ, ਇਹ ਤਾਂ ਇਹ ਕਹਿੰਦੇ ਆ ਵੀ ਹਿੰਦੂਇਜ਼ਮ ਦੇ ਵਿੱਚ ਕਾਸਟ ਦਾ ਹੈ ਹੀ ਨਹੀਂ। ਹਾਂਜੀ ਤੇ ਫਿਰ ਇਹ ਕਿਉਂ ਇਹਨਾਂ ਨੂੰ ਲੱਗ ਰਿਹਾ ਵੀ ਜਿਹੜੀ ਕਾਸਟ ਡਿਸਕ੍ਰਿਮੀਨੇਸ਼ਨ ਇਹਨਾਂ ਦੇ ਖਿਲਾਫ ਆ? ਹਾਂਜੀ ਬਿਲਕੁਲ। ਜੇ ਤੁਸੀਂ ਕਰਦੇ ਹੀ ਨਹੀਂ, ਜੇ ਤੁਸੀਂ ਕਰਦੇ ਹੀ ਨਹੀਂ ਜੀ ਤੇ ਫਿਰ ਤੁਹਾਨੂੰ ਇਹ ਦੁੱਖ ਕਿਸ ਚੀਜ਼ ਦਾ? ਫਿਰ ਇਹ ਕਿਉਂ ਕਹਿੰਦੇ ਆ ਵੀ ਇਹ ਐਂਟੀ ਹਿੰਦੂ ਜਾਂ ਐਂਟੀ ਇੰਡੀਆ? ਹੁਣ ਇਹ ਜਿਹੜੀ ਚੀਜ਼ ਕਿਸੇ ਨਾਲ ਵਿਤਕਰਾ ਹੋ ਰਿਹਾ ਉਹਦੇ ਖਿਲਾਫ ਬੈਨ ਕੀਤਾ। ਹੁਣ ਕਾਸਟ ਦਾ ਵਰਡ ਉਸ ਜਿਹੜੀ ਡਿਸਕ੍ਰਿਮੀਨੇਸ਼ਨ ਵਾਲੀ ਪਰਿਭਾਸ਼ਾ ਉਹਦੇ ਵਿੱਚ ਐਡ ਕੀਤਾ ਗਿਆ ਬਾਕੀ ਹੋਰ ਚੀਜ਼ਾਂ ਦੇ ਨਾਲ, ਤੇ ਇਹਨਾਂ ਨੂੰ ਇਹ ਕਿਉਂ ਦੁੱਖ ਲੱਗ ਰਿਹਾ? ਜੇ ਤੁਸੀਂ ਕਰਦੇ ਹੀ ਨਹੀਂ ਤਾਂ ਤੁਸੀਂ ਇਗਨੋਰ ਕਰੋ। ਫਿਰ ਜੇ ਤੁਸੀਂ ਇਸ ਚੀਜ਼ ਦੇ ਉਲਟਾ, ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਜਿਨ੍ਹਾਂ ਨੇ ਰੌਲਾ ਪਾਇਆ, ਕਹਿੰਦੇ ਵੀ ਅਸੀਂ ਕਾਸਟ ਡਿਸਕ੍ਰਿਮੀਨੇਸ਼ਨ ਦੇ ਉਲਟਾ, ਪਰ ਜਿਹੜਾ ਅੱਜ ਸਿਆਟਲ ਦੇ ਵਿੱਚ ਸਿਟੀ ਕਾਉਂਸਲ 'ਚ ਹੋਇਆ ਮੈਜਰ ਉਹਨਾਂ ਨੇ ਅਡਾਪਟ ਕੀਤਾ ਆ, ਇਹ ਕਹਿੰਦੇ ਵੀ ਸਾਡੀ ਕਮਿਊਨਿਟੀ ਦੇ ਉਲਟਾ। ਅੱਛਾ, ਇਹ ਕਿੱਦਾਂ ਹੋ ਸਕਦਾ ਵੀ ਨਾਲੇ ਤੁਸੀਂ ਉਲਟਾ ਉਸ ਚੀਜ਼ ਦੇ, ਨਾਲੇ ਇਹ ਤੁਹਾਡੇ ਉਲਟ ਕਿੱਦਾਂ ਹੋ ਗਿਆ? ਕਹਿੰਦੇ ਵੀ ਸਿੰਗਲ ਆਊਟ ਜਿਹੜਾ ਉਹ ਕਰ ਰਿਹਾ, ਜੇ ਕੋਈ ਕਰ ਰਿਹਾ ਤਾਂ ਫੇਰ ਹੀ ਹੋ ਰਿਹਾ ਨਾ। ਦੁੱਖ ਕਿਉਂ ਲੱਗ ਰਿਹਾ? ਵੀ ਜਿਹੜੇ ਖਾਸ ਕਰਕੇ ਇਸ ਟਾਈਮ ਜਿਹੜੇ ਰਿਚ ਜਿਹੜੀ ਉਸ ਜਾਤੀ ਦੇ, ਉੱਚ ਜਾਤੀ ਦੇ ਆ, ਉਹਨਾਂ ਨੂੰ ਜਿਹੜਾ ਇਸ ਟਾਈਮ ਸਭ ਤੋਂ ਵੱਧ ਜਿਹੜਾ ਪਿੰਚ ਜਿਹੜੀ ਇਹ ਚੀਜ਼ ਹੋ ਰਹੀ ਆ, ਉਹਨਾਂ ਨੂੰ ਲੱਗ ਰਿਹਾ ਵੀ ਸਾਨੂੰ ਸਿੰਗਲ ਆਊਟ ਕੀਤਾ ਜਾ ਰਿਹਾ। ਉਹ ਤਾਂ ਉਹਨਾਂ ਨੂੰ ਲੱਗਦਾ ਵੀ ਸੱਚ ਕੌੜਾ ਆ ਤੇ ਉਹ ਚੋਟ ਜਿਹੜੀ ਟਿਕਾਣੇ ਤੇ ਲੱਗ ਰਹੀ ਹੈ। ਉਹਨਾਂ ਨੂੰ ਪਤਾ ਵੀ ਉਹ ਚੀਜ਼ਾਂ ਉਹ ਕਰ ਰਹੇ ਨੇ, ਉਹ ਕਰਦੇ ਨੇ, ਤੇ ਇਸ ਲਈ ਉਹਨਾਂ ਨੂੰ ਦੁੱਖ ਤਕਲੀਫ ਜਿਹੜੀ ਇਸ ਟਾਈਮ ਜ਼ਿਆਦਾ ਹੋ ਰਹੀ ਹੈ। ਦੁੱਖ ਤਕਲੀਫ ਤਾਂ ਐਕਸਪੋਜ਼ਿੰਗ ਦੀ ਹੈ ਨਾ,
ਕਿ ਅਸੀਂ ਐਕਸਪੋਜ਼ ਹੋ ਰਹੇ ਹਾਂ, ਹੂੰ। ਕਰਦੇ ਹਾਂ, ਔਰ ਇਹ ਵੀ ਹੈ ਮਨ ਦੇ ਵਿੱਚ, ਇਹ ਵੀ ਹਉਮੈ ਹੈਗਾ, ਹੰਕਾਰ ਹੈਗਾ ਵੀ ਇਹ ਚੀਜ਼ ਹੋਣੀ ਚਾਹੀਦੀ ਹੈ। ਤੁਸੀਂ ਦੇਖੋ ਵੀ 7 ਸਮੁੰਦਰ ਪਾਰ ਆ ਕੇ ਵੀ ਅਸੀਂ ਲਾਗੂ ਕਰਾਂਗੇ, ਭਾਵੇਂ ਅਗਲਾ ਸਾਡੇ ਯੋਗਤਾ ਦੇ ਮਾਮਲੇ 'ਚ ਸਾਡੇ ਬਰਾਬਰ ਆ, ਭਾਵੇਂ ਅਗਲਾ ਅਰਨਿੰਗ ਦੇ ਮਾਮਲੇ 'ਚ ਸਾਡੇ ਬਰਾਬਰ ਆ, ਭਾਵੇਂ ਅਗਲਾ ਸਕਿੱਲ ਦੇ ਮਾਮਲੇ 'ਚ ਸਾਡੇ ਬਰਾਬਰ ਆ, ਅਸੀਂ ਉਹਨਾਂ ਚੀਜ਼ਾਂ ਨੂੰ ਮਾਨਤਾਵਾਂ ਦਿੰਦੇ ਹੀ ਨਹੀਂ। ਮਤਲਬ ਅਸੀਂ ਤਾਂ ਇਹ ਸਾਡਾ ਤਾਂ ਇੱਕ ਲਾਇਸੈਂਸ ਹੀ ਜਿਹੜਾ, ਜਿਵੇਂ ਆਪਾਂ ਮੰਨ ਲੈਂਦੇ ਨਾ ਵੀ ਸਾਡਾ ਤਾਂ, ਸਾਡੇ ਕੋਲ ਤਾਂ ਲਾਇਸੈਂਸ ਆ। ਜੀ। ਇੱਕ ਦੇ ਮੁਕਾਬਲੇ 6 ਵੋਟਾਂ ਦੇ ਨਾਲ ਇਹ ਜਿਹੜਾ ਹਾਂਜੀ। ਉੱਥੇ ਬਿੱਲ ਪਾਸ ਹੋਇਆ ਸੀਗਾ। ਹੂੰ। ਉਸ ਦੇ ਵਿੱਚ ਇੱਕ ਜਿਹੜੇ ਸਿਟੀ ਕੌਂਸਲ ਮੈਂਬਰਸ ਦਾ ਜਿਹੜੇ ਪ੍ਰੈਜ਼ੀਡੈਂਟ ਸੀ, ਉਹਨੇ ਅਬਸਟੇਨ ਕੀਤਾ, ਵੋਟਾਂ 'ਚ ਉਹਨੇ ਹਿੱਸਾ ਨਹੀਂ ਲਿਆ। ਜੀ। ਤੇ ਕਹਿੰਦੇ ਜਦ ਇਹ ਪਾਸ ਹੋਇਆ ਤੇ ਉੱਥੇ ਜੈ ਭੀਮ ਦੇ ਜਿਹੜੇ ਉਹ ਹੁਨਾਰੇ ਵੀ ਲੱਗੇ। ਆਪਣੀਆਂ ਕਈ ਜਿਹੜੀਆਂ ਸਿੱਖ ਸੰਸਥਾਵਾਂ ਜਿਹੜੀਆਂ ਕਿ ਆਪ ਲਤਾੜੀਆਂ ਨੇ ਉੱਥੇ, ਉਹਨਾਂ ਦੇ ਨਾਲ ਮਾਈਨੋਰਟੀਜ਼ ਵਾਲਾ ਜਿਹੜਾ ਕਿੱਦਾਂ ਬਦਸਲੂਕੀਆਂ ਜਿਹੜੀਆਂ ਉੱਥੇ ਹੁੰਦੀਆਂ ਆ, ਕਿੱਦਾਂ ਧੱਕਾ ਜਿਹੜਾ ਉਹ ਹੋ ਰਿਹਾ ਆ। ਸੋ ਉਹਦੇ ਨਾਲ ਜਿਹੜਾ ਉਹਨਾਂ ਨੂੰ ਦੇਖਿਆ, ਉਹਨਾਂ ਨੇ ਸਮਰਥਨ ਜਿਹੜਾ ਉਹ ਕੀਤਾ ਹੈਗਾ। ਯੋਗੇਸ਼ ਮਾਨੇ ਇੱਕ ਸਿਆਟਲ ਦਾ ਰਹਿਣ ਵਾਲਾ ਬੰਦਾ ਆ, ਉਹ ਦੱਸਦੇ ਆ, ਕਹਿੰਦੇ ਵੀ ਸਾਨੂੰ ਅਨਟੱਚੇਬਲ ਮੰਨਿਆ ਜਾਂਦਾ ਸੀ ਭਾਰਤ ਵਿੱਚ, ਵੀ ਇਹਨਾਂ ਨੂੰ ਹੱਥ ਵੀ ਨਹੀਂ ਲਾਇਆ ਜਾ ਸਕਦਾ। ਉਸ ਜਿਹੜੇ ਪਰਿਵਾਰਾਂ 'ਚ ਜੰਮਿਆ, ਕਹਿੰਦਾ ਵੀ ਅੱਜ ਦੇ ਇਸ ਕਾਨੂੰਨ ਪਾਸ ਹੋਏ ਨੇ, ਮੇਰੀਆਂ ਅੱਖਾਂ 'ਚ ਹੰਝੂ ਲਿਆ ਦਿੱਤੇ ਵੀ ਉੱਥੇ ਤਾਂ ਸੁਣਵਾਈ ਨਹੀਂ, ਐਟਲੀਸਟ ਇੱਥੇ ਤਾਂ ਗੱਲ ਜਿਹੜੀ ਉਹ ਹੋਈ ਆ। ਜਿਹੜਾ ਹੁਣ ਬਗੇਸ਼ਵਰ ਧਾਮ ਵਾਲਾ ਹੁਣ ਇੱਕ ਪਖੰਡੀ, ਉਹ ਵੀ ਆਇਆ ਸੀਗਾ, ਹੱਥ ਨਾ ਲਾਈ ਮੈਨੂੰ, ਹੱਥ ਨਾ ਲਾਈ ਮੈਨੂੰ, ਹਾਂਜੀ, ਸ਼ਰੇਆਮ ਕਹਿੰਦਾ, ਸ਼ਰੇਆਮ ਕਹਿੰਦਾ। ਬਾਕੀ ਉਹਦੇ ਸਪੋਰਟ 'ਚ ਉਹ ਸ਼ਰੇਆਮ ਇੱਕ ਗੱਲ ਹੋਰ ਵੀ ਕਹਿੰਦਾ, ਸ਼ਾਇਦ ਤੁਸੀਂ ਭੁੱਲ ਨਹੀਂ, ਉਹ ਹਿੰਦੂ ਰਾਸ਼ਟਰ ਦੀ ਵੀ ਗੱਲ ਸ਼ਰੇਆਮ ਹੀ ਕਰਦਾ। ਹਾਂਜੀ, ਪਰ ਜਦੋਂ ਮੈਜੋਰਟੀ ਦੇ ਮਨਾਂ ਦੇ ਵਿੱਚ ਹੈਗੀ ਇਹ ਚੀਜ਼, ਤੇ ਇੱਥੇ ਟਵਿੱਟਰ ਦੇ ਉੱਤੇ ਲਿਖ ਕੇ ਨਹੀਂ ਭਾਈ ਕੋਈ ਗੱਲ ਬਣਨੀ ਨਾ। ਇਹ ਤਾਂ ਤੁਸੀਂ ਕਰਦੇ ਆ ਤਾਂ ਹੀ ਰੌਲਾ ਪੈਂਦਾ। ਜੇ ਧੂਆਂ ਨਿਕਲ ਰਿਹਾ ਤੇ ਅੱਗ ਕਿਤੇ ਲੱਗੀ ਹੋਈ ਆ, ਹਨਾ ਵੀ ਇਹ ਇਦਾਂ ਨਹੀਂ ਇਹ ਚੀਜ਼ ਜਿਹੜੀ ਹੈਗੀ। ਹੁਣ ਸੌਂਦਰਾ ਰਾਜਨ ਆ, ਉਸਨੇ ਕਿਤਾਬ ਲਿਖੀ ਸੀ ਕਾਸਟ ਨੂੰ ਲੈ ਕੇ ਅਮਰੀਕਾ ਦੇ ਵਿੱਚ, ਵੀ ਕਿੱਦਾਂ ਦੀਆਂ ਜਿਹੜੀਆਂ ਚੀਜ਼ਾਂ ਆ। ਉਸ ਨੂੰ ਇੱਕ ਜਿਹੜੀ ਗੂਗਲ ਦੀ EMPLOYEE ਆ, ਉਸਨੇ ਸੱਦਿਆ ਵੀ ਆ ਕੇ ਤੂੰ ਭਾਸ਼ਣ ਦੇ ਸਾਡੇ ਗੂਗਲ ਦੇ EMPLOYEES ਦੇ ਵਿੱਚ। ਪਰ ਉੱਥੇ ਜਿਹੜੇ ਉੱਚ ਜਾਤੀ ਦੇ ਬੈਠੇ ਸੀ, ਉਹਨਾਂ ਨੂੰ ਪਿੰਚ ਹੋ ਗਈ ਗੱਲ। ਠੀਕ ਹੈ ਨਾ, ਉਹਨਾਂ ਨੇ ਕਿਹਾ ਵੀ ਅਸੀਂ ਤੈਨੂੰ ਬੋਲਣ ਨਹੀਂ ਦੇਣਾ। ਉਹਨਾਂ ਨੇ ਸੁੰਦਰ ਪਿਚਾਈ ਤੱਕ ਜਿਹੜੀ ਗੱਲ ਪਹੁੰਚਾਈ, ਜੋ ਕਿ ਆਪ ਖੁਦ ਬੜੀ ਇੱਕ ਸਭ ਤੋਂ ਉੱਚ ਜਾਤੀ ਬ੍ਰਾਹਮਣਾਂ ਦੀ ਉਹਦੇ ਵਿੱਚੋਂ ਆਉਂਦਾ ਹੈ। ਉਹਨੇ ਤਾਂ ਭਾਵੇਂ ਸਿੱਧੇ ਤੌਰ ਤੇ ਉਹਨੂੰ ਨਹੀਂ ਰੋਕਿਆ ਹੋਊਗਾ, ਪਰ ਜਿੱਦਾਂ ਵੀ ਆ, ਸੌਂਦਰਾ ਰਾਜਨ ਦਾ ਜਿਹੜਾ ਉਹ ਭਾਸ਼ਣ ਸੀਗਾ, ਉਹ ਉਹਨਾਂ ਨੇ ਰੱਦ ਕਰਵਾ ਦਿੱਤਾ। ਜਦੋਂ ਉਹ ਰੱਦ ਕਰਵਾ ਦਿੱਤਾ ਤੇ ਫਿਰ ਭਾਈ ਇਹ ਰੌਲਾ ਪੈਣਾ ਲਾਜ਼ਮੀ ਹੋਈ ਸੀਗਾ ਵੀ ਭਾਈ ਉਹਦੀਆਂ ਗੱਲਾਂ 'ਚ ਸੱਚਾਈ ਹੈ, ਵੀ ਜੇ ਕੌੜੀਆਂ ਲੱਗਦੀਆਂ ਸੀ ਤਾਂ ਹੀ ਆ, ਵੀ ਤਾਂ ਹੀ ਉਹਨਾਂ ਨੂੰ ਜਿਹੜੀ ਉਹ ਚੀਜ਼ ਹੋਈ ਨਹੀਂ। ਉਹ ਕਹਿੰਦੇ ਵੀ ਸਾਨੂੰ ਸਿੰਗਲ ਆਊਟ ਕਰ ਰਹੇ। ਸਿੰਗਲ ਆਊਟ ਕਿਉਂ ਕਰਨਗੇ, ਕਿਸੇ ਹੋਰ ਨੂੰ ਨਹੀਂ ਉਹ ਕਹਿ ਦਿੰਦੇ, ਜਿਹੜਾ ਕਰ ਰਿਹਾ ਉਹਨੂੰ ਹੀ ਦੱਸਣਗੇ ਨਾ ਵੀ ਭਾਈ ਤੈਨੂੰ ਜਿਹੜਾ ਸ਼ਰੇਆਮ ਇਸ ਹਿਸਾਬ ਦੇ ਨਾਲ ਤੁਸੀਂ ਕਰ ਰਹੇ ਆ। ਫਿਰ ਉਹ ਬੀਬੀ ਜਿਹੜੀ ਸੀਗੀ, ਉਹਨੂੰ ਫਿਰ ਉਹਨੇ ਜਿਹੜੇ ਗੁੱਸੇ 'ਚ ਆ ਕੇ ਅਸਤੀਫਾ ਵੀ ਦੇ ਦਿੱਤਾ ਇਸ ਪ੍ਰੋਟੈਸਟ ਦੇ ਵਿੱਚ, ਵੀ ਭਾਈ ਤੁਸੀਂ ਇਸ ਬੀਬੀ ਨੂੰ ਜਿਹੜਾ ਉਹ ਜਾਣ ਕੇ ਨਹੀਂ ਬੋਲਣ ਦਿੱਤਾ, ਕਿਉਂਕਿ ਇਕੁਐਲਿਟੀ ਲੈਬਸ ਦੀ ਐਗਜ਼ੀਕਿਊਟਿਵ ਡਾਇਰੈਕਟਰ ਹੈਗੀ ਜਿਹਨੇ ਕਿਤਾਬ ਲਿਖੀ ਆ, ਤੇ ਇਸੇ ਲਈ ਜਿਹੜਾ ਉਹਨੂੰ ਬੋਲਣ ਨਹੀਂ ਦਿੱਤਾ ਸੀਗਾ। ਤੇ ਹੁਣ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਸਾਵੰਤ ਕਾਉਂਸਲ ਮੈਂਬਰ, ਉਹਨੇ ਕਿਹਾ ਵੀ 4000 ਤੋਂ ਵੱਧ ਈਮੇਲਸ ਤੇ ਦਰਜਨਾਂ ਤੋਂ ਵੱਧ ਜਿਹੜੇ ਸੰਸਥਾਵਾਂ ਆ, ਉਹਨਾਂ ਨੇ ਇਸ ਬੈਨ ਦਾ ਸਪੋਰਟ ਜਿਹੜਾ ਉਹ ਕੀਤਾ ਆ। ਤੇ ਤਾਂ ਹੀ ਜਿਹੜਾ ਆ ਉੱਥੇ ਇੰਨਾ ਹੋਇਆ। 90 ਮਿੰਟ ਉੱਥੇ ਲੋਕਾਂ ਨੇ ਆਪੋ ਆਪਣੀ ਜਿਹੜੀ ਰਾਏ ਆ ਉੱਥੇ ਪਬਲਿਕ ਕਮੈਂਟ ਜਿਹੜੇ ਉਹ ਕੀਤੇ, ਪਰ ਇਹਨਾਂ ਦੇ ਦੁਆਰਾ ਉਹ ਜਿਹੜਾ ਹਾਲ ਆ ਪੂਰੀ ਤਰ੍ਹਾਂ ਭਰਿਆ ਸੀਗਾ। ਤੇ 6 ਜਿਹੜੇ ਕਾਉਂਸਲ ਮੈਂਬਰਸ ਆ, ਉਹਨਾਂ ਨੇ ਫਿਰ ਇਸ ਹੱਕ 'ਚ ਵੋਟ ਪਾ ਕੇ ਕਾਸਟ ਨੂੰ ਵੀ ਉਸ ਡਿਸਕ੍ਰਿਮੀਨੇਸ਼ਨ ਵਾਲੇ ਕਾਲਮ ਦੇ ਵਿੱਚ ਐਡ ਕਰ ਦਿੱਤਾ, ਵੀ ਇਹਦੇ ਆਧਾਰ ਦੇ ਉੱਤੇ ਵੀ ਡਿਸਕ੍ਰਿਮੀਨੇਸ਼ਨ ਸਿਆਟਲ ਦੇ ਵਿੱਚ ਬੈਨ ਹੈਗੀ। ਦੇਖੋ ਕਈ ਤਾਂ ਕਰਮਵੀਰ ਸਿੰਘ ਜੀ ਜਿਹੜੇ ਰੋਸ਼ਨ ਦਿਮਾਗ ਬੰਦੇ ਨੇ, ਉਹ ਤਾਂ ਜਿਹੜੇ ਭਾਰਤ ਦੇ ਵਿੱਚ ਰਿਜ਼ਰਵੇਸ਼ਨ ਹੈ, ਉਹਨੂੰ ਵੀ ਉਹ ਇਸੇ ਸੰਦਰਭ ਤੋਂ ਹੀ ਦੇਖਦੇ ਨੇ ਕਿ ਇਸ ਰਿਜ਼ਰਵੇਸ਼ਨ ਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਆਪਸੀ ਪਾੜਾ ਵਧੂਗਾ, ਕਿਉਂਕਿ ਕੱਲ ਨੂੰ ਜਦੋਂ ਲੋਕਾਂ ਨੂੰ ਬਰਾਬਰ ਦੇ ਮੌਕੇ ਨਹੀਂ ਮਿਲਣਗੇ ਤਾਂ ਜਿਹੜੇ ਜਨਰਲ ਵਰਗ ਵਾਲੇ ਲੋਕ ਆ, ਉਹ ਦੂਜਿਆਂ ਦੇ ਨਾਲ ਇਸ ਗੱਲੋਂ ਹੀ ਨਫ਼ਰਤ ਕਰਨਗੇ ਵੀ ਇਹਨਾਂ ਕੋਲੇ ਮੌਕੇ ਸਾਡੇ ਨਾਲੋਂ ਜ਼ਿਆਦਾ ਹੈ। ਸੋ ਉਹ ਇਹਨਾਂ ਚੀਜ਼ਾਂ ਨੂੰ ਵੀ ਕਹਿੰਦੇ ਨੇ। ਇਸੇ ਕਰਕੇ ਇੱਕ ਮੰਗ ਇਹ ਵੀ ਉੱਠਦੀ ਹੈ ਕਿ ਹੁਣ ਰਿਜ਼ਰਵੇਸ਼ਨ ਜਿਹੜੀ ਵੀ ਹੈ, ਜਿਸ ਕਿਸੇ ਵੀ ਪ੍ਰਕਾਰ ਦੀ, ਉਹਨੂੰ ਤੁਸੀਂ ਇਕਨੋਮਿਕਲੀ ਡਿਵਾਈਡ ਕਰ ਦਿਓ, ਜੋ ਵੀ ਇਕਨੋਮਿਕਲੀ ਵੀਕ ਸੈਕਸ਼ਨ ਆ ਉਹਦਾ ਉਹ ਲਾਭ ਉਠਾ ਸਕੇ। ਆਪਾਂ ਵੀ ਵੇਖਦੇ ਹਾਂ ਬਹੁਤੇ ਲੋਕ ਇਸ ਚੀਜ਼ ਨੂੰ ਵਿਰੋਧ ਮੰਨਦੇ ਆ, ਪਰ ਇਹ ਵਿਰੋਧ ਨਹੀਂ ਹੈ, ਇਹ ਸਮਝਣ ਵਾਲੀ ਗੱਲ ਹੈ ਕਿ ਜਦੋਂ ਦੇਸ਼ ਆਜ਼ਾਦ ਹੁੰਦਾ ਹੈ, ਜਦੋਂ ਆਪਾਂ ਤਾਂ ਉਹਨੂੰ ਅਖੌਤੀ ਆਜ਼ਾਦੀ ਕਹਿੰਦੇ ਆ, ਉਦੋਂ 1947 ਦੇ ਵਿੱਚ ਸਾਰੇ ਲੋਕਾਂ ਕੋਲੇ ਬਰਾਬਰ ਵਸੀਲੇ ਨਹੀਂ ਸੀਗੇ। ਉਦੋਂ ਸਮਾਜ ਦੇ ਵਿੱਚ ਬਹੁਤ ਵੱਡਾ ਤਬਕਾ ਇਹੋ ਜਿਹਾ ਸੀ ਜਿਹਨੂੰ ਉੱਚਾ ਚੁੱਕਣਾ ਪੈਣਾ ਸੀ ਤੁਹਾਨੂੰ, ਕਿਉਂਕਿ ਨਾ ਉਹਨਾਂ ਕੋਲੇ ਭੂਮੀ ਸੀ,
ਨਾ ਉਹਨਾਂ ਕੋਲੇ ਕੋਈ ਨੌਕਰੀਆਂ ਸੀ, ਨਾ ਉਹਨਾਂ ਕੋਲੇ ਕੋਈ ਹੋਰ ਵਸੀਲੇ ਸੀ। ਦੇਸ਼ ਦਾ ਇੱਕ ਕਥਿਤ ਉੱਚੀ ਸੋ ਕਾਲਡ ਜਿਹੜਾ ਤੁਸੀਂ ਕਹਿੰਦੇ ਆ, ਜਿਹੜੇ ਬਾਹਰ ਵੀ ਪੜ੍ਹੇ ਜਿਨ੍ਹਾਂ ਦੇ ਵਿੱਚੋਂ ਬਹੁਤੇ ਬਾਅਦ ਦੇ ਵਿੱਚ ਉਹ ਆਪਾਂ ਦੇਖਿਆ ਹੀਰੋ ਬਣਾਏ ਗਏ ਕਿ ਇਹਨਾਂ ਨੇ ਆਜ਼ਾਦੀ ਲੈ ਕੇ ਦਿੱਤੀ ਹੈ ਭਾਈ, ਹੋਰ ਤਾਂ ਲੋਕਾਂ ਨੇ ਲਈ ਨਹੀਂ ਸੀ। ਹੂੰ, ਹੂੰ, ਜਦ ਹੂੰ। ਕਿ ਜੇਲ੍ਹਾਂ ਕੱਟਣ ਵਾਲੇ, ਅੰਗਰੇਜ਼ਾਂ ਦੇ ਤਸ਼ੱਦਦ ਝੱਲਣ ਵਾਲੇ, ਅੰਗਰੇਜ਼ਾਂ ਨੇ ਜਿਨ੍ਹਾਂ ਨੂੰ ਕਾਲੇ ਪਾਣੀ ਭੇਜਿਆ, ਉਹ ਲੋਕ ਤਾਂ ਕੁਛ ਹੋਰ ਹੀ ਸੀਗੇ ਵਿਚਾਰੇ, ਆਮ ਹੀ ਸੀਗੇ। ਵੱਡੇ ਘਰਾਂ ਦੇ ਜਵਾਕ ਨਹੀਂ ਸੀਗੇ, ਵੱਡੇ ਘਰਾਂ ਦੇ ਜਵਾਕ ਠੀਕ ਆ ਪ੍ਰੋਟੈਸਟ ਨੂੰ ਲੀਡ ਜ਼ਰੂਰ ਕਰਦੇ ਸੀਗੇ। ਅਖਬਾਰਾਂ 'ਚ ਖਬਰਾਂ ਜ਼ਰੂਰ ਲੱਗਦੀਆਂ ਸੀ ਉਹਨਾਂ ਦੀਆਂ। ਪਰ ਅਸਲ ਦੇ ਵਿੱਚ ਉਦੋਂ ਜ਼ਰੂਰਤ ਸੀ, ਉਦੋਂ ਮੰਗ ਸੀਗੀ ਕਿ ਸਮਾਜ ਦੇ ਹਰ ਵਰਗ ਨੂੰ ਬਰਾਬਰ ਮੌਕਾ ਮਿਲੇ, ਚਾਹੇ ਕੋਈ ਆਰਥਿਕ ਤੌਰ ਤੇ ਸਮਰੱਥ ਹੈ, ਜਰਨਲ ਆ, ਤੇ ਜੇਕਰ ਕੋਈ ਵੀਕ ਸੈਕਸ਼ਨ ਆ, ਜੇ ਕੋਈ ਪਛੜਿਆ ਵਰਗ ਹੈ, ਤਾਂ ਇਹ ਨਾ ਹੋਵੇ ਕਿ ਜਰਨਲ ਦੀ ਹਰ ਥਾਂ ਤੇ ਚੱਲੇ। ਉਹਨੂੰ ਇਸੇ ਕਰਕੇ ਰਿਜ਼ਰਵੇਸ਼ਨ ਆਈ ਸੀ। ਪਰ ਬਾਅਦ ਦੇ ਵਿੱਚ ਇਸ ਚੀਜ਼ ਨੂੰ ਪ੍ਰਚਾਰ ਕੇ ਜਿਹੜੇ ਸੋ ਕਾਲਡ ਸੀਗੇ ਲੋਕ, ਉਹਨਾਂ ਨੇ ਪ੍ਰਚਾਰਿਆ ਕਿ ਭਾਈ ਆਹ ਲੋਕ ਤੁਹਾਡੇ ਮੌਕੇ ਖੋਹ ਰਹੇ ਆ, ਇਹਨਾਂ ਲੋਕਾਂ ਕਰਕੇ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ। ਤਾਂ ਉਹ ਚੀਜ਼ਾਂ ਅੱਜ ਵੀ ਤੁਸੀਂ ਸਮਾਜ ਦੇ ਵਿੱਚ ਵੇਖੋਗੇ, ਤੁਹਾਨੂੰ ਪ੍ਰਤੱਖ ਨਜ਼ਰ ਆਉਣਗੀਆਂ ਕਿ ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਦਾ ਲਾਹਾ ਜਿਹੜੇ ਵਿਤਕਰਾ ਕਰਨ ਵਾਲੇ ਲੋਕ ਆ, ਹਾਲਾਂਕਿ ਉਹ ਇੱਕ ਆਰਥਿਕ ਪੈਟਰਨ ਆ, ਆਰਥਿਕ ਮਾਡਲ ਕਹਿ ਸਕਦੇ ਆ, ਪਰ ਉਹਨੂੰ ਉਹ ਸਮਾਜਿਕ ਲੈਵਲ ਤੇ ਵੀ ਲਿਜਾਂਦੇ ਆ। ਭੇਦਭਾਵ ਵਧਾਉਣ ਖਾਤਰ ਉਹ ਇਹਨੂੰ ਬੂਸਟ ਕਰਦੇ ਆ, ਸਗੋਂ ਕਮੈਂਟ ਕਰ ਕਰਕੇ, ਚੀਜ਼ਾਂ ਕਰ ਕਰਕੇ ਕਿ ਬਈ ਆਹ ਲੋਕ ਆਹ ਚੀਜ਼ਾਂ ਹੈਗੀਆਂ ਨੇ, ਤਾਂ ਕਰਕੇ ਤੁਹਾਡੇ ਮੌਕੇ ਘੱਟ ਹੋਏ ਆ। ਜੀ, 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 ਬਿਲਕੁਲ। ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਜੀ। ਹੁੰਦੇ ਹਾਂ ਤੇ ਗੱਲਬਾਤ ਦਾ ਸਿਲਸਿਲਾ ਇੱਦਾਂ ਹੀ ਜਾਰੀ ਰੱਖਾਂਗੇ। ਤੁਸੀਂ ਵੀ ਜੇ ਆਪਣੇ ਵਿਚਾਰ ਸਾਂਝੇ ਕਰਨੇ ਤਾਂ ਕਾਲ ਕਰ ਸਕਦੇ ਹੋ 408 272 52 100 100 ਦੇ ਦੇ। ਉੱਤੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਆਪਾਂ ਚਰਚਾ ਕਰ ਰਹੇ ਹਾਂ ਲਗਾਤਾਰ ਕਾਸਟਿਜ਼ਮ ਦੇ ਬਾਰੇ। ਕਾਸਟਿਜ਼ਮ ਨੂੰ ਲੈ ਕੇ ਸਿਆਟਲ ਸ਼ਹਿਰ ਦਾ ਵਿੱਚ ਜਿਹੜੇ ਸਿਟੀ ਕਾਨੂੰਨ ਹੁਣ ਇਹਦੇ ਵਿਰੋਧ ਦੇ ਵਿੱਚ ਲਿਆਂਦਾ ਗਿਆ, ਇਹਦੇ ਖਿਲਾਫ ਦੇ ਮਾਮਲੇ ਦੇ ਵਿੱਚ, ਔਰ ਕਿਹਾ ਗਿਆ ਕਿ ਅੱਜ ਤੋਂ ਬਾਅਦ ਇਹ ਚੀਜ਼ਾਂ ਉੱਥੇ ਗੈਰ ਕਾਨੂੰਨੀ ਹੋ ਜਾਣਗੀਆਂ। ਨਾਲ ਜੋੜਦੇ ਹਾਂ ਰਾਜਕਰਨਵੀਰ ਸਿੰਘ ਜੀ ਨੂੰ ਤੇ ਇਸੇ ਮਸਲੇ ਨੂੰ ਲੈ ਕੇ ਚਰਚਾ ਨੂੰ ਤੋਰਦੇ ਹਾਂ ਅੱਗੇ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਵੀ ਸਵਾਗਤ ਹੈ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਆਪਾਂ ਗੱਲਬਾਤ ਕਰ ਰਹੇ ਸੀਗੇ 2021 ਦੇ ਵਿੱਚ ਵੀ ਸੈਂਟਾ ਕਲਾਰਾ ਦੇ ਵਿੱਚ ਇਹ ਗੱਲ ਚੱਲੀ ਸੀਗੀ। ਉੱਥੇ ਵੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿੱਚ ਇਕੁਐਲਿਟੀ ਲੈਬ ਚਲਾਉਣ ਦੀ ਗੱਲ ਚੱਲੀ ਸੀਗੀ। ਸਿਆਟਲ ਸਿਟੀ ਕੌਂਸਲ ਦਾ ਜਿਹੜਾ ਆਰਡੀਨੈਂਸ ਦਾ ਮਤਾ ਇਹ ਵੀ ਉਸੇ ਤਰ੍ਹਾਂ ਦਾ ਹੀ ਹੈ, ਪਰ ਉਦੋਂ ਭਾਰਤੀ ਮੂਲ ਦੇ ਲੋਕਾਂ ਨੇ ਬਹੁਤ ਵੱਡੇ ਪੱਧਰ ਤੇ ਇਤਰਾਜ਼ ਲਾਏ ਸੀ ਕਿਉਂਕਿ ਉਹ ਜਥੇਬੰਦ ਹੋ ਗਏ ਇਸ ਮਸਲੇ ਨੂੰ ਲੈ ਕੇ ਬੜੀ ਤੇਜ਼ੀ ਦੇ ਨਾਲ, ਤੇ ਫਿਰ ਇਸ ਮਤੇ ਨੂੰ ਰੱਦ ਕਰ ਦਿੱਤਾ ਗਿਆ ਸੀ। 2021 ਦੀ ਗੱਲ ਹੈ ਜਦੋਂ ਸੈਂਟਾ ਕਲਾਰਾ ਦੇ ਵਿੱਚ ਵੀ ਇਕੁਐਲਿਟੀ ਲੈਬ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਕੁਐਲਿਟੀ ਲੈਬ ਵਾਲੀ ਉਹੀ ਹੈ ਸੌਂਦਰਯ ਰਾਜਨ ਜਿਹਨੇ ਕਿਤਾਬ ਜਿਹੜੀ ਉਹ ਲਿਖੀ ਸੀ। ਇਹ ਇੱਕ ਸੰਸਥਾ ਆ ਜਿਹੜੀ ਕਿ ਦਲਿਤਾਂ ਦੇ ਲਈ ਜਾਂ ਹੋਰ ਮਾਈਨੋਰਟੀਜ਼ ਦੇ ਹੱਕਾਂ ਦੇ ਲਈ ਜਿਹੜੀ ਇਹ ਗੱਲ ਕਰਦੀ ਹੈ। ਉਹਨੇ ਫਾਊਂਡਰਸ ਦੇ ਵਿੱਚੋਂ ਇੱਕ ਜਿਹਨੇ ਇਹ ਕਿਤਾਬ ਜਿਹੜੀ ਉਹ ਲਿਖੀ ਸੀਗੀ। ਸੋ ਆਪਾਂ ਹੁਣ ਜਿੱਦਾਂ ਜਾਣਦੇ ਹਾਂ ਇਹ ਏਰੀਆ ਭਰਿਆ ਪਿਆ, ਟੈਕ ਇੰਡਸਟਰੀ ਇਹਨਾਂ ਦੇ ਨਾਲ ਭਰੀ ਪਈ ਆ, ਤੇ ਇੱਥੇ ਐਟਲੀਸਟ ਜਿਹੜੇ ਸਿਆਟਲ ਦੇ ਵਿੱਚ ਇਹ ਆਪਣੀ ਆਵਾਜ਼ ਜਿਹੜੀ ਚੱਕਣ ਚ ਇਸਨੂੰ ਪਾਸ ਕਰਾਉਣ ਚ ਕਾਮਯਾਬ ਰਹੇ ਆ। ਉੱਥੇ ਜਿਹੜੇ ਉਹ ਇਸ ਚੀਜ਼ ਦੇ ਵਿੱਚ ਇਕਸੁਰ ਹੋ ਗਏ। ਹੁਣ ਦੇਖੋ ਵੀ ਜਿਹੜੇ ਮਤੇ ਦੇ ਵਿੱਚ ਕਿਤੇ ਵੀ ਨਾਂ ਨਹੀਂ ਆਉਂਦਾ ਹਿੰਦੂ ਦਾ। ਉੱਥੇ ਕਹਿੰਦੇ ਵੀ ਜਿਹੜੇ ਭਾਰਤ ਦੇ ਵਿੱਚ ਜਿਹੜੀ ਕਾਸਟ ਬੇਸਡ ਡਿਸਕ੍ਰਿਮੀਨੇਸ਼ਨ ਆ ਸਦੀਆਂ ਤੋਂ ਚੱਲਦੀ ਆ ਰਹੀ ਆ, ਤੇ ਇਹ ਕਹਿੰਦੇ ਆ ਵੀ ਤੁਸੀਂ ਸਿੰਗਲ ਆਊਟ ਸਾਨੂੰ ਕਰ ਦਿੱਤਾ, ਵੀ ਤੁਸੀਂ ਸਾਨੂੰ ਇਹ ਕਰਦੇ, ਤਾਂ ਹੁਣ ਕਿਸੇ ਦੇ ਵਿੱਚ ਵੀ ਹੋਵੇ ਤੇ ਫਿਰ ਏਦਾਂ ਆ। ਪਰ ਕਿਉਂਕਿ ਉਹ ਹੁੰਦੀ ਆ ਰਹੀ ਆ ਇਸ ਲਈ ਇਹਨਾਂ ਨੂੰ ਪੀੜਾ ਜਿਹੜੀ ਆ ਉਹ ਜ਼ਿਆਦਾ ਹੋ ਰਹੀ ਹੈ। ਆਪਣੇ ਨਾਲ ਜੁੜੇ ਨੇ ਨਿਰਮਲ ਸਿੰਘ ਲਾਲੀ ਜੀ, ਸਤਿ ਸ਼੍ਰੀ ਅਕਾਲ ਜੀ। ਰੇਡੀਓ ਦੀ ਆਵਾਜ਼ ਪਿੱਛੋਂ ਬੰਦ ਕਰ ਦਿਓ ਜੀ। ਸਚਾਰਕਾਂ ਤੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇਹ ਵਿਸ਼ਾ ਜਿਹੜਾ ਜੀ ਇਹਦਾ ਸੰਬੰਧ ਆਪਣੀ ਇਨਸਾਨੀਅਤ ਦੇ ਨਾਲ ਆ। ਜੇ ਤੁਸੀਂ ਇਨਸਾਨ ਚੰਗੇ ਆ ਤਾਂ ਫਿਰ ਇਹ ਗੱਲਾਂ ਨਹੀਂ ਹੁੰਦੀਆਂ। ਜੇ ਤੁਹਾਡੇ ਵਿੱਚ ਇਨਸਾਨੀਅਤ ਨਹੀਂ ਤੇ ਫਿਰ ਇਹ ਗੱਲਾਂ ਹੁੰਦੀਆਂ ਆ। ਜਿਹੜਾ ਕਿ ਅੱਜ ਕੱਲ੍ਹ ਸਭ ਤੋਂ ਵੱਡਾ ਗੱਲ ਜਿਹੜੀ ਹੈ ਕਿ ਇਨਸਾਨੀਅਤ ਲੋਕਾਂ ਦੇ ਵਿੱਚੋਂ ਖਤਮ ਹੋ ਗਈ ਆ। ਇਹਦੇ ਬਾਰੇ ਮੇਰੇ ਕੁਝ ਵਿਚਾਰ ਹੈਗੇ ਆ ਤੇ ਉਹ ਮੈਂ ਦੇਣ ਲੱਗਾ ਤੁਹਾਨੂੰ। ਇੱਕ ਸਿਰ, ਇੱਕ ਮੂੰਹ, ਇੱਕ ਨੱਕ, ਦੋ ਅੱਖਾਂ, ਦੋ ਹੱਥ, ਦੋ ਲੱਤਾਂ, ਦੋ ਪੈਰ ਅਤੇ ਦੋ ਬਾਹਾਂ ਵਾਲੀ ਸ਼ਕਲ ਮਨੁੱਖ ਨਹੀਂ ਹੁੰਦੀ। ਮਨੁੱਖ ਉਹ ਹੁੰਦਾ ਹੈ ਜਿਹੜਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਰਹਿਤ ਹੋਵੇ, ਜਿਸ ਵਿੱਚ ਹਮਦਰਦੀ, ਦਇਆ, ਪਿਆਰ, ਸਤਿਕਾਰ, ਸਹਿਨਸ਼ੀਲਤਾ, ਭਾਵਨਾਵਾਂ, ਜਜ਼ਬਾਤ, ਅਹਿਸਾਸ, ਅਣਖ, ਜ਼ਮੀਰ ਤੇ ਨੈਤਿਕਤਾ ਹੋਵੇ। ਸਿੱਖ ਧਰਮ ਵਿੱਚ ਸਿੱਖਣ ਦੀ ਬਹੁਤ ਮਹਾਨਤਾ ਹੈ। ਜਿਵੇਂ ਗੁਰੂ ਜੀ ਆਖਦੇ ਹਨ, ਸਿੱਖੀ ਸਿੱਖਿਆ ਗੁਰ ਵਿਚਾਰ। ਪਰ ਮਨੁੱਖ ਦੇ ਹੁਣ ਤੱਕ ਕੁਝ ਨਹੀਂ ਸਿੱਖਿਆ। ਜਿਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਕਰਤੂਤ ਪਸ਼ੂ ਕੀ ਮਾਨਸ ਜਾਤ। ਬੰਦਾ ਦੇਖਣ ਤੋਂ ਬੰਦਾ ਹੈਗਾ ਪਰ ਕੰਮ ਉਹਦੇ ਪਸ਼ੂਆਂ ਬਾਰੇ ਆ। ਸਮਾਜ ਵਿੱਚ ਕੀ ਕੁਝ ਹੋ ਰਿਹਾ ਹੈ ਅੱਜ ਕੱਲ੍ਹ। ਸ੍ਰੀ ਗੁਰੂ ਅਮਰਦਾਸ ਜੀ ਫਰਮਾਉਂਦੇ ਹਨ, ਐਸਾ ਕੰਮ ਮੂਲੋਂ ਨਾ ਕੀਚੇ ਜਿਤ ਅੰਤ ਪਛੋਤਾਈਏ। ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਨੇ ਕਿਹਾ ਸੀਗਾ, ਸ਼ੁਭ ਅਮਲਾਂ ਤੇ ਹੋਣੇ ਨੇ ਵੇਲੇ ਤੇ ਯਾਦ ਕਿਸੇ ਪੁੱਛਣੀ ਨਹੀਂ। ਬੰਦਾ ਬੰਦੇ ਦਾ ਬੁਰਾ ਨਾ ਕਰੇ, ਕਿਸੇ ਦਾ ਦਿਲ ਨਾ ਦਿਖਾਵੇ, ਕਿਸੇ ਨਾਲ ਧੋਖਾ ਨਾ ਕਰੇ, ਕਿਸੇ ਦਾ ਹੱਕ ਨਾ ਖਾਵੇ। ਜਿਵੇਂ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ, ਉਸ ਸੁਗਰ ਉਸ ਗਾਏ। ਇੱਕ ਵਧੀਆ ਡਾਕਟਰ ਹੋਣਾ, ਚੰਗਾ ਲੇਖਕ ਹੋਣਾ, ਗੀਤਕਾਰ ਹੋਣਾ, ਅਧਿਆਪਕ ਹੋਣਾ ਇੱਕ ਵੱਖਰੀ ਗੱਲ ਆ। ਇੱਕ ਵਧੀਆ ਇਨਸਾਨ ਹੋਣਾ ਜਿਹੜਾ ਵੱਖਰੀ ਗੱਲ ਆ, ਜਿਹਦੀ ਆਪਣੇ ਵਿੱਚ ਬਹੁਤ ਵੱਡੀ ਘਾਟ ਆ। ਬੜੇ ਬੜੇ ਲੀਡਰ, ਬੜੇ ਬੜੇ ਮਹਾਨ ਸ਼ਖਸੀਅਤਾਂ ਦੇ ਬੰਦੇ ਜਿਹੜੇ ਆ, ਬੜੇ ਬੜੇ ਡਿਗਰੀਆਂ ਵਾਲੇ ਆ, ਇੱਕ ਉਹਨਾਂ ਵਿੱਚ ਇਨਸਾਨੀਅਤ ਨਹੀਂ ਹੁੰਦੀ, ਉਹਨਾਂ ਵਿੱਚ ਮਨੁੱਖਤਾ ਨਹੀਂ ਹੁੰਦੀ। ਜਿਹੜਾ ਅੱਜ ਕੱਲ੍ਹ ਸਮਾਜ ਵਿੱਚ ਜੋ ਕੁਝ ਹੋ ਰਿਹਾ ਹੈ, ਪਿਆਰ ਕਰੋ ਮਨੁੱਖਤਾ ਨੂੰ। ਇਹਦਾ ਹੱਲ ਇੱਕ ਇਹ ਹੈ ਕਿ ਇਨਸਾਨ ਬਣਨ ਦੇ ਵਾਸਤੇ ਕਿ ਮਨੁੱਖ ਗੁਰਬਾਣੀ ਦੀ ਸਿੱਖਿਆ ਲੈ ਕੇ, ਸਿਮਰਨ ਕਰਕੇ ਆਪਣੇ ਆਪ ਨੂੰ ਪੂਰਨ ਮਨੁੱਖ ਬਣਾ ਸਕਦਾ ਹੈ ਅਤੇ ਇਹਨਾਂ ਕੋ ਕਰਮਾਂ ਤੋਂ ਬਚ ਸਕਦਾ ਹੈ। ਪਰ ਪੂਰਨ ਮਨੁੱਖ ਬਣਨਾ ਸੌਖਾ ਨਹੀਂ। ਫਰਿਸ਼ਤੋਂ ਸੇ ਬਿਹਤਰ ਇਨਸਾਨ ਬਣਨਾ ਮगर इसमें लगती है मेहनत ज्यादा। ओके जी, धन्यवाद। ਆਪਣੇ ਅਗਲੇ ਕਾਲਰ ਨੇ ਬੂਟਾ ਸਿੰਘ ਜੀ, ਸਤਿ ਸ਼੍ਰੀ ਅਕਾਲ।
ਹਾਂਜੀ, ਰਾਜਕਰਨ ਵੀਰ ਜੀ ਤੇ ਪ੍ਰਵੀਨ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਇਹ ਬੰਦੇ ਨੂੰ ਨਾ ਉਹਨੂੰ ਦੁੱਖ ਲੱਗਦਾ, ਉਹਨਾਂ ਨੂੰ ਇਹ ਬੜਾ ਹੁੰਦਾ ਜਿਹੜੇ ਆਪ ਇਸ ਚੀਜ਼ ਤੋਂ ਚੋਰ ਹੋਣ ਜਾਂ ਇਸ ਆਦੀ ਨਾ ਹੋਣ। ਉਹ ਵੇਖੋ ਇੰਡੀਆ ਦੇ ਵਿੱਚ ਕੀ ਹੋਈ ਜਾਂਦਾ ਕਿ ਪ੍ਰਵੀਨ ਜੀ ਦੱਸ ਕੇ ਗਏ ਤੇ ਘੋੜੀ ਤੇ ਚੜ ਗਿਆ ਸੀ ਇੱਕ ਮੁੰਡਾ ਤੇ ਇੱਕ MLA ਸੀਗਾ ਕਿ ਮੰਤਰੀ ਆ ਭਾਜਪਾ ਦਾ ਹੀ ਨੀਵੀਂ ਜਾਤੀ ਦਾ, ਉਹਨੂੰ ਆਦੇ ਤੈਨੂੰ ਇੱਥੇ ਬਹਿ ਕੇ ਪੀਣ ਨਹੀਂ ਦੇਣਾ, ਉਹਦਾ ਭਾਂਡਾ ਅੱਡ ਲਿਆ। ਨਹੀਂ ਹੁਣ ਤੁਸੀਂ ਦੇਖੋ ਰਾਸ਼ਟਰਪਤੀ ਨੂੰ ਨਹੀਂ ਮੰਦਿਰਾਂ 'ਚ ਜਾਣ ਦਿੰਦੇ ਅਗਲੇ, ਹੁਣ ਇਸ ਤੋਂ ਵੱਡੀ ਉਦਾਹਰਨ ਹੋਰ ਉੱਥੇ ਕੀ ਸੀ ਹੋ ਸਕਦੀ ਹੈ। ਹਾਂਜੀ, ਉਹਦਾ ਵਿਚਾਰੀ ਖਰੇ ਇਹਨਾਂ ਦਾ ਠੱਪਾ ਹੀ ਆ ਤੇ ਪਰ ਉਹ ਗੱਲ ਕਹਿੰਦੀ ਤਾਂ ਹੈ ਵਿਚਾਰੀ, ਪਰ ਉਹਦਾ ਜ਼ੋਰ ਨਹੀਂ ਚੱਲਦਾ। ਗੱਲ ਕਹਿੰਦੀ ਬਹੁਤ, ਉਹਨੇ ਕਿਹਾ ਵੀ ਜਿਹੜਾ ਭਾਈ ਹੋਈ ਜਾਂਦਾ ਨਾ ਤੇ ਮਾੜਾ ਕੰਮ ਆ, ਜੇਲ੍ਹਾਂ ਦੇ ਵਿੱਚ ਐਵੇਂ ਤੁਸੀਂ ਡੱਕੀ ਬੈਠੇ ਹੋ। ਸਾਰਾ ਉਹਨਾਂ ਨੇ ਪਹਿਲਾਂ ਭਾਸ਼ਣ ਦਿੱਤਾ ਹੀ ਮੈਂ ਸੁਣਿਆ ਸੀ, ਉਹਨੇ ਖੁੰਬ ਤਾਂ ਇਹਨਾਂ ਦੀ ਠੱਪੀ ਆ, ਪਰ ਜਦੋਂ ਮੇਰੇ ਵਰਗਾ ਨੇ ਦਾਲ ਥੱਲੇ ਡੁੱਲ ਗਈ ਤਾਂ ਭੁੰਜੇ ਹੀ ਖਾਵਾਂਗੇ, ਫਿਰ ਉਹਨਾਂ ਦਾ ਕੀ ਗੱਲ ਤਾਂ ਇਹ ਹੋ ਜਾਂਦੀ ਹੈ ਜੀ। ਤੇ ਬਾਕੀ ਜਿਹੜਾ ਇਹ ਕਰੀ ਜਾਂਦੇ ਨਾ, ਇਹ ਏਕਤਾ ਨੂੰ ਤੇ ਮਨੁੱਖਤਾ ਨੂੰ ਖਰਾਬ ਕਰਨ ਵਾਲਾ ਹੀ ਆ। ਭਲੇ ਮਾਨਸਾਂ ਨੂੰ, ਕਿਰਤੀਆਂ ਨੂੰ ਜਿਹੜਾ ਇਹ ਕਰਦੇ ਆ ਨਾ ਤੇ ਉਹ ਦੇਸ਼ ਤਰੱਕੀ ਨਹੀਂ ਕਰ ਸਕਦਾ ਜਿਹੜਾ ਗਰੀਬ ਬੰਦੇ ਦੀ ਮਦਦ ਨਹੀਂ ਕਰਦਾ ਤੇ ਗਰੀਬ ਬੰਦੇ ਨੂੰ ਧੱਕਾ ਕਰਦਾ ਤੇ ਉਹਦੇ ਨਾਲ ਬਹੁਤ ਜੈਲਸੀ ਕਰਦਾ। ਹਮੇਸ਼ਾ ਕੋਈ ਲਹਿਰ ਹੈ, ਕੋਈ ਮੁਲਕ ਹੈ ਜੋ ਗਰੀਬ ਦੀ ਹੈਲਪ ਕਰੂਗਾ ਨਾ, ਗਰੀਬ ਦੀ ਮਦਦ ਕਰੂਗਾ, ਉਹ ਤਰੱਕੀ ਕਰੂਗਾ। ਤੇ ਆਪਣੇ ਕੋਲ ਉਦਾਹਰਨ ਆ ਗੁਰੂ ਸਾਹਿਬ ਦੀ, ਗੁਰੂ ਗੋਬਿੰਦ ਸਿੰਘ ਜੀ ਨੇ ਵੇਖੋ ਸਾਰੇ ਧਰਮਾਂ ਦੇ ਬੰਦਿਆਂ ਨੂੰ ਸਾਰਿਆਂ ਨੂੰ ਲਿਆ, ਗਰੀਬਾਂ ਅਮੀਰਾਂ ਨੂੰ ਸਭ ਨੂੰ, ਸਾਰਿਆਂ ਨਾਲੋਂ ਤਰੱਕੀ ਕੀਤੀ ਉਹਨਾਂ ਨੇ। ਵੇਖ ਲਓ ਅੱਜ ਦੀ ਦੁਨੀਆ ਤੇ ਰਹਿੰਦੀ, ਦੁਨੀਆ ਤੇ ਕਿ ਧਰਮ ਰਹਿਣਾ ਹੈ। ਨਾਲੇ ਜਿਹੜੇ ਕਹਿੰਦੇ ਪੰਜਾਬੀ ਬੋਲੀ ਅਸੀਂ ਬੰਦ ਕਰ ਦੇਣੀ, ਐ ਕਰ ਦੇਣੀ ਆ, ਸਿੱਖ ਕਰ ਦੇਣੇ ਆ, ਇਹ ਕਦੇ ਵੀ ਹੋਣੇ ਨਹੀਂ ਜਿੰਨਾ ਚਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭਗਤ ਆ, ਪੜ੍ਹਨ ਵਾਲੇ ਸੁਣਨ ਵਾਲੇ, ਤੇ ਜਿੰਨਾ ਚਿਰ ਸਟੋਰਾਂ ਤੇ ਪੱਗਾਂ ਪਈਆਂ ਪਹਿਰਾਵਾ ਹੈ। ਪੱਗ ਬੰਨਣ ਵਾਲਾ ਬੰਦਾ ਕਦੇ ਵੀ ਹੋਰ ਭਾਸ਼ਾ ਘੱਟ ਬੋਲੂਗਾ, ਪਰ ਆਪਦੀ ਮਾਤ ਭਾਸ਼ਾ ਨਹੀਂ ਭੁੱਲਦਾ ਪੰਜਾਬੀ, ਭਾਵੇਂ ਕੁਛ ਵੀ ਹੋ ਜੇ। ਜੀ ਥੈਂਕ ਯੂ ਬੂਟਾ ਸਿੰਘ ਜੀ, ਮਿਹਰਬਾਨੀ ਸ਼ੁਕਰੀਆ ਜੀ। ਇੱਕ ਹੋਰ ਦੱਸਦੇ ਜਾਈਏ, ਜਿਹੜੇ ਇੱਥੇ ਕੁਝ ਭਾਰਤੀ ਮੂਲ ਦੇ ਜਿੱਤ ਕੇ ਗਏ ਆ ਨਾ, ਇੱਕ ਹੈਗਾ ਆ ਇਹਨਾਂ ਵਿੱਚ ਨੀਰਜ ਅੰਤਾਨੀ, ਠੀਕ ਹੈ, ਓਹਾਇਓ ਦੇ ਵਿੱਚ ਸਟੇਟ ਸੈਨੇਟਰ ਆ। ਉਹਨੇ ਇਸ ਦੇ ਖਿਲਾਫ ਆਪਣੀ ਚਿੱਠੀ ਵੀ ਲਿਖਤੀ ਵੀ ਕਹਿੰਦੇ ਵੀ ਇਹ ਤਾਂ ਐਂਟੀ ਹਿੰਦੂ ਆਰਡੀਨੈਂਸ ਆ, ਹਿੰਦੂ ਫੋਬਿਕ ਆ। ਕਹਿੰਦਾ ਵੀ ਮੈਂ ਪਹਿਲਾ ਹਿੰਦੂ ਤੇ ਇੰਡੀਅਨ ਸਟੇਟ ਸੈਨੇਟਰ, ਆਪਣੇ ਆਪ ਨੂੰ ਅਮਰੀਕਨ ਤੇ ਕਹਿਣ ਹੀ ਨਹੀਂ ਦਿਆ। ਜੀ ਅੱਛਾ। ਉਹ ਮਤਲਬ ਇੱਕ ਇੱਥੇ ਹੀ ਇਲਾਕੇ ਦੇ ਵਿੱਚ ਇਹਨਾਂ ਦੇ ਹੀ ਉੱਥੇ ਉਹ ਹੋਣੀ ਸੀਗੀ ਪ੍ਰਵੀਨ ਜੀ ਵੀ ਹਿੰਦੂਤਵ, ਜਿਹੜੀ ਗਲੋਬਲ ਹਿੰਦੂਤਵ ਦਾ ਇਸ ਟਾਈਮ ਏਜੰਡਾ ਫੈਲ ਰਿਹਾ, ਕਾਨਫਰੰਸ ਹੋਣੀ ਸੀ। ਇਹ ਇਸ ਦੇ ਉਲਟ ਬੋਲਿਆ। ਠੀਕ ਹੈ, ਇਹਨੂੰ ਇਹ ਲੱਗ ਰਿਹਾ ਆ ਵੀ ਇਹ ਵੀ ਇਹਦਾ ਮਤਲਬ ਇੱਥੋਂ ਇਹ ਆਪਾਂ ਇਹ ਲਾ ਸਕਦੇ ਆ ਵੀ ਇਹ ਵੀ ਫਿਰ ਉਸ ਜਾਤੀ ਵਾਲੀ ਚੀਜ਼ ਨੂੰ ਚਾਹੁੰਦਾ ਆ। ਹਾਂਜੀ, ਜੇ ਵਿਰੋਧ ਕਰ ਰਿਹਾ ਤਾਂ ਮਤਲਬ ਉਹ ਚਾਹੁੰਦਾ ਆ। ਨਾਲੇ ਜਿਵੇਂ ਤੁਸੀਂ ਦੱਸ ਕੇ ਨਾ, ਮਤੇ ਦੇ ਵਿੱਚ ਹਿੰਦੂ ਸ਼ਬਦ ਕਿਤੇ ਵੀ ਵਰਤਿਆ ਹੈ ਨਹੀਂ, ਹਨਾ ਵੀ ਉਹ ਇਹਨਾਂ ਨੇ ਆਪਣੇ ਕੋਲੋਂ ਜਿਹੜਾ ਇਹ ਬਣਾ ਲਿਆ। ਇਹਨਾਂ ਨੇ ਇਸ ਬੰਦੇ ਨੇ ਇਸ ਦੀ ਆਲੋਚਨਾ ਕੀਤੀ ਹੈ, ਕਹਿੰਦਾ ਵੀ ਐਂਟੀ ਹਿੰਦੂ ਜਿਹੜਾ ਇਹ ਆਰਡੀਨੈਂਸ ਹੈਗਾ ਆ। ਸੋ ਇਸ ਟਾਈਮ ਇਸ ਚੀਜ਼ ਤੋਂ ਇਹ ਬਹੁਤ ਜ਼ਿਆਦਾ ਜਲੇ ਨੇ, ਸੜੇ ਨੇ। ਤੇ ਪਰ ਜਿਹੜੇ ਇੱਥੇ ਮਾਈਨੋਰਟੀਜ਼ ਜਾਂ ਜਿਹੜੇ ਦਲਿਤਾਂ ਦੀ ਆਵਾਜ਼ ਬਣ ਕੇ ਜਿਹੜਾ ਉਹ ਆਉਂਦੇ ਆ, ਉਸ ਹਿਸਾਬ ਦੇ ਨਾਲ ਆ। ਸੋ ਦਲਿਤ ਜਿਨ੍ਹਾਂ ਨੂੰ ਅਨਟੱਚੇਬਲ ਇਹਨਾਂ ਦੀ ਹਾਇਰਾਰਕੀ ਦੇ ਵਿੱਚ ਮੰਨਿਆ ਜਾਂਦਾ ਹੈ, ਉਹ ਚੀਜ਼ ਜਿਹੜੀ ਇਸ ਟਾਈਮ ਹੈਗੀ ਆ। ਆਸਟ੍ਰੇਲੀਆ 'ਚ ਗੱਲ ਚੱਲਣੀ ਸ਼ੁਰੂ ਹੋ ਗਈ। ਸਿਆਟਲ ਦੇ ਬੈਨ ਕੀਤਾ, ਆਸਟ੍ਰੇਲੀਆ ਤੱਕ ਆਵਾਜ਼ ਗਈ ਆ। ਕਹਿੰਦੇ ਵੀ ਕੀ ਹੁਣ ਆਸਟ੍ਰੇਲੀਆ ਨੂੰ ਵੀ ਇਹ ਕਦਮ ਚੱਕਣੇ ਚਾਹੀਦੇ ਆ। ਇਹਦਾ ਮਤਲਬ ਉੱਥੇ ਵੀ ਇਹ ਪ੍ਰਚਲਿਤ ਹੈਗਾ। ਬਿਲਕੁਲ, ਤੁਸੀਂ ਪਿਛਲੇ ਦਿਨ ਦੇਖੋ ਨਾ, ਉੱਥੇ ਇੱਕ ਜਦੋਂ ਸਿੱਖ ਨੌਜਵਾਨ ਉੱਥੇ ਆਪਦਾ ਕਰ ਰਹੇ ਸੀ ਮੁਜ਼ਾਹਰਾ, ਹਮਲਾ ਕੀਤਾ ਗਿਆ ਉੱਤੇ, ਫਿਰ ਉਹਨਾਂ ਨੇ ਜਵਾਬ ਦਿੱਤਾ ਤੇ ਫਿਰ ਕਹਿੰਦੇ ਵੀ ਧੱਕਾ ਕੀ ਕਰਦਾ ਹੁਣ ਤੁਸੀਂ ਆਏ ਆ ਤੇ ਫਿਰ ਇਦਾਂ ਹੀ ਆ। ਫਿਰ ਹੁਣ ਉਸ ਤੋਂ ਬਾਅਦ ਵੀ ਸਿੱਖਾਂ ਦੇ ਮੁੰਡਿਆਂ ਦੀਆਂ ਗੱਡੀਆਂ ਭੰਨੀਆਂ, ਜਾਣ ਕੇ ਜਿਹੜਾ ਰੋਕ ਕੇ ਉਹਨਾਂ ਦੀਆਂ ਜਿਹੜੀਆਂ ਉਹ ਗੱਡੀਆਂ ਜਿਹੜੀਆਂ ਇਹਨਾਂ ਨੇ ਭੰਨੀਆਂ। ਸੋ ਇਹ ਬਹੁਤ ਇਸ ਟਾਈਮ ਜਿਹੜੇ ਗਲੋਬਲ ਹਿੰਦੂਤਵ ਏਜੰਡਾ ਜਿਹੜਾ ਇਸ ਟਾਈਮ ਚਲਾ ਰਹੇ ਆ, ਉਹਨਾਂ ਨੂੰ ਬਹੁਤ ਪੀੜ ਹੋ ਰਹੀ ਆ। ਹੁਣ ਜਿਹੜਾ ਇਹ ਕਹਿੰਦੇ ਆ ਵੀ ਜਿਹੜਾ ਭਾਰਤ ਨੂੰ ਇਹਨਾਂ ਨੇ ਹਿੰਦੂ ਰਾਸ਼ਟਰ ਬਣਾਉਣਾ, ਹੁਣ ਹਿੰਦੂ ਰਾਸ਼ਟਰ ਦੇ ਵਿੱਚ ਹਾਇਰਾਰਕੀ ਤੇ ਇਹੀ ਹੈ, ਬ੍ਰਾਹਮਣ, ਛਤਰੀਆ, ਵੈਸ਼ਯ, ਸ਼ੂਦਰ ਤੇ ਫਿਰ ਦਲਿਤ। ਜਿਹੜਾ ਮਨੂਵਾਦ ਦਾ ਆ, ਉਹ ਤਾਂ ਕਨਸੈਪਟ ਇਹੀ ਹੈ ਨਾ। ਜਿਹੜੇ ਰਾਈਟ ਨਾਲ ਬਹੁਤ ਸਾਰੇ ਜਿਹੜੇ ਕਈ ਲੋਕ ਉਸੇ ਚੀਜ਼ ਦੇ ਵਿੱਚ ਆ, ਉਹਨਾਂ ਨੂੰ ਉਦੋਂ ਪਤਾ ਲੱਗਣਾ ਜਦੋਂ ਅਸਲ 'ਚ ਇਹ ਚੀਜ਼ ਆ ਗਈ, ਵਰਦਵੰਡ ਮੁੜ ਦੁਬਾਰਾ ਆ ਗਿਆ ਜਦੋਂ। ਫਿਰ ਜਿਹੜਾ ਉਹਨਾਂ ਨੂੰ ਪਤਾ ਲੱਗਣਾ ਵੀ ਕਿਉਂ ਇਸ ਚੀਜ਼ ਦੇ ਉਲਟ ਸੀਗਾ। ਜਿਹੜੇ ਸੈਲੀਬ੍ਰੇਟ ਕਰਦੇ ਨੇ ਖਾਸ ਕਰਕੇ। ਹੁਣ
ਜੇ ਕਾਸਟ ਬੇਸਡ ਡਿਸਕ੍ਰਿਮੀਨੇਸ਼ਨ ਹਟਾਈ ਜਾ ਰਹੀ ਆ, ਜੀ ਇਸ ਦਾ ਸਵਾਗਤ ਹੋਣਾ ਚਾਹੀਦਾ ਕਿ ਇਹਦਾ ਵਿਰੋਧ ਹੋਣਾ ਚਾਹੀਦਾ? ਬਿਲਕੁਲ ਹੋਣਾ ਚਾਹੀਦਾ, ਸਵਾਗਤ ਹੋਣਾ ਚਾਹੀਦਾ। ਇਹਨਾਂ ਨੂੰ ਕਿਉਂ ਦੁੱਖ ਲੱਗ ਗਿਆ? ਓਹਾਇਓ ਦੇ ਸੈਨੇਟਰ ਨੂੰ ਕਿਉਂ ਦੁੱਖ ਲੱਗਣ ਕਿਉਂ ਡਿਆ ਦੁੱਖ ਲੱਗਣ ਡਿਆ? ਬਿਲਕੁਲ ਸਹੀ ਹੈ। ਵੀ ਤੇਰੇ ਮੁਲਕ ਦੇ ਵਿੱਚ ਇੱਕ ਸ਼ਹਿਰ ਨੇ ਹਮਲਾ ਮਾਰਿਆ, ਵੀ ਜੇ ਕੋਈ ਚਲੋ ਹਿੰਦੂ ਨਹੀਂ ਆ, ਹਾਂਜੀ ਹੋਰ ਵੀ ਕਿਸੇ ਵੀ ਆਧਾਰ ਦੇ ਉੱਤੇ ਕੋਈ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਕਿਸੇ ਦੇ ਨਾਲ, ਜੇ ਉਹ ਡਿਸਕ੍ਰਿਮੀਨੇਸ਼ਨ ਹਟਾਈ ਜਾ ਰਹੀ ਆ, ਹਾਂਜੀ ਤੈਨੂੰ ਕਿਉਂ ਦੁੱਖ ਲੱਗਦਾ? ਹਾਂਜੀ ਬਿਲਕੁਲ ਸਹੀ ਹੈ। ਪਰ ਜਦੋਂ ਹੁਣ ਜੇ ਕੋਈ RSS ਫੰਡਿੰਗ ਹੋਊਗਾ ਤੇ ਜੇ ਉਸ ਹਿਸਾਬ ਦੇ ਨਾਲ ਗਲੋਬਲ ਹਿੰਦੂਤਵ ਏਜੰਡੇ ਦੇ ਨਾਲ ਜਿਹੜਾ ਜੁੜਿਆ ਹੋਊਗਾ, ਉਹਨੂੰ ਤਾਂ ਦੁੱਖ ਲੱਗਣਾ ਹੈ। ਉਹਨਾਂ ਨੇ ਧੱਕੇ ਦੇ ਨਾਲ ਹੀ ਆਪਣੇ ਉੱਤੇ ਸਹੇੜ ਲਿਆ ਵੀ ਇਹ ਜੀ ਸਾਡੇ ਤੇ ਇਹਨਾਂ ਨੇ ਅਟੈਕ ਕਰਤਾ। ਹਾਂਜੀ ਹਾਂਜੀ, ਜਿਹੜਾ ਮਤਲਬ ਸੋ ਕਾਲਡ ਜਿਹੜਾ ਉੱਚ ਜਾਤੀ ਵਾਲਾ ਜਿਹੜਾ ਇੱਕ ਵਾਇਰਸ ਆ ਉਹਨਾਂ ਦੇ ਮਨਾਂ ਦੇ ਵਿੱਚ, ਤੁਸੀਂ ਸਾਰਿਆਂ ਨੂੰ ਬਰਾਬਰ ਰੱਖੋ, ਸਾਰਿਆਂ ਨੂੰ ਬਰਾਬਰ ਚਲਾ ਕੇ ਰੱਖੋ, ਤੇ ਫਿਰ ਇਦਾਂ ਦੀ ਨੌਬਤ ਨਾ ਆਵੇ। ਹੁਣ ਆਪਣੇ ਤੇ ਕਿਸੇ ਨੇ ਕਮੈਂਟ ਕਰਤਾ, ਆਸ਼ਾ ਸ਼ਰਮਾ ਨਾਂ ਦੇ ਕਿਸੇ ਆਈਡੀ ਨੇ, ਵੀ ਕਹਿੰਦੇ ਜੀ ਮੈਂ ਬੇਕਰਫੀਲਡ ਗੁਰਦੁਆਰੇ ਗਈ 1992 ਚ, ਕਹਿੰਦੇ ਮੈਨੂੰ ਜਾਣ ਨਹੀਂ ਦਿੱਤਾ ਗਿਆ ਵੀ ਤੂੰ ਹਿੰਦੂ ਆ। ਕੋਈ ਬੰਦਾ ਇੱਥੇ ਲਿਆ ਕੇ ਦਿਖਾ ਦਿਓ ਮੈਨੂੰ, ਹਾਂਜੀ ਪੂਰੇ ਅਮਰੀਕਾ ਚ, ਪੂਰੀ ਦੁਨੀਆ ਦੇ ਵਿੱਚ, ਜਿਹਨੂੰ ਜਿੱਥੇ ਕਿਸੇ ਗੁਰਦੁਆਰੇ ਨੇ ਉਹਨੂੰ ਨਾ ਕੀਤੀ ਹੋਵੇ। ਗੁਰਦੁਆਰੇ ਵਾਲੇ ਤੇ ਇਹ ਵੀ ਨਹੀਂ ਕਹਿੰਦੇ ਵੀ ਭਾਈ ਤੁਸੀਂ ਮੱਥਾ ਟੇਕੋ, ਜੇ ਲੰਗਰ ਛਕਣਾ ਸਿੱਧਾ ਜਾ ਕੇ ਛਕ ਲਓ, ਬਿਲਕੁਲ ਕੋਈ ਨਹੀਂ ਕਹਿੰਦਾ ਗੁਰਦੁਆਰੇ ਦੇ ਵਿੱਚ। ਇਕੱਲੇ ਅਮਰੀਕਾ ਹੀ ਨਹੀਂ, ਕੋਈ ਬੰਦਾ ਇੱਥੇ ਲਿਆ ਕੇ ਦਿਖਾ ਦਿਓ ਜਿਹੜਾ ਏਦਾਂ ਜਿਹੜਾ ਉਹ ਕਹਿ ਸਕੇ ਵੀ ਆ ਕੇ ਵੀ ਸਾਨੂੰ ਗੁਰਦੁਆਰੇ ਵਾਲਿਆਂ ਨੇ ਆਉਣ ਨਹੀਂ ਦਿੱਤਾ, ਵੀ ਤੂੰ ਹਿੰਦੂ ਆ ਜਾਂ ਤੂੰ ਇਹ ਆ, ਤੂੰ ਖੱਬਾ ਆ, ਤੂੰ ਸੱਜਾ ਆ, ਏਦਾਂ ਆ। ਸਾਰੇ ਜਾਣੇ ਆਉਂਦੇ, ਕਿਸੇ ਨੂੰ ਕੋਈ ਰੋਕ ਨਹੀਂ, ਕਿਸੇ ਨੂੰ ਕੋਈ ਟੋਕ ਨਹੀਂ। ਇਹ ਦੇਖੋ ਕਿੱਡੀ ਹੁਣ ਸ਼ਰੇਆਮ ਝੂਠ ਬੋਲਣ ਲੱਗੇ ਹੋਏ। ਹਾਂ ਬਿਲਕੁਲ, ਵੀ ਹੁਣ ਕਿਉਂਕਿ ਉਹ ਪਿੰਚ ਹੁੰਦੀ ਹੈ ਗੱਲ, ਹਾਂ ਬਿਲਕੁਲ, ਤੇ ਫਿਰ ਉਹ ਕਹਿੰਦੇ ਵੀ ਨਹੀਂ ਆਪਾਂ ਇਹਨਾਂ ਤੇ ਤੁਸੀਂ ਦੇਖ ਲਓ ਜੇ ਡਿਬੇਟਸ ਤੱਕ ਪਹੁੰਚ ਆ ਤੇ ਉਹਨਾਂ ਨੂੰ ਜਿਹੜੇ ਏਡੇ ਵੱਡੇ ਕੰਮ ਹੋ ਰਹੇ ਉਹਨਾਂ ਤੱਕ ਕਿੱਥੋਂ ਤੱਕ ਰੋਕਣ ਤੱਕ ਜਾਂਦੇ ਹੋਣਗੇ। ਇਹ ਦੇਖੋ, ਇਹ ਬੜੇ ਧਿਆਨ ਦੇ ਨਾਲ ਜਿੰਨੀਆਂ ਵੀ ਮਾਈਨੋਰਟੀਜ਼ ਇਸ ਟਾਈਮ ਹੈਗੀਆਂ ਜਿਹੜੀਆਂ ਭਾਰਤ ਵਿੱਚ, ਜਿੱਥੇ ਇਹ ਇਸ ਟਾਈਮ ਬਹੁਤ ਉੱਚ ਪੱਧਰ ਦੇ ਉੱਤੇ ਕੰਮ ਚੱਲ ਰਿਹਾ, ਉਹਨਾਂ ਸਾਰਿਆਂ ਨੂੰ ਜਿਹੜੇ ਬਾਹਰਲੇ ਮੁਲਕਾਂ 'ਚ ਇਕੱਠੇ ਹੋ ਕੇ ਤੁਰਨਾ ਚਾਹੀਦਾ ਜੀ। ਹੁਣ ਅੱਜ ਜਿੱਦਾਂ ਕੁਝ ਸਿੱਖ ਜਥੇਬੰਦੀਆਂ ਇਹਨਾਂ ਦੇ ਹੱਕ ਦੇ ਵਿੱਚ ਗੱਲ ਪਰਸੋਂ ਗਈਆਂ, ਬਿਲਕੁਲ ਹਾਂਜੀ, ਇਹਨਾਂ ਨੂੰ ਵੀ ਚਾਹੀਦਾ ਵੀ ਜਦੋਂ ਸਿੱਖਾਂ ਦੇ ਨਾਲ ਵਿਤਕਰਾ ਹੋ ਰਿਹਾ, ਜਦੋਂ ਇਹਨਾਂ ਦੇ ਇਹ ਵੀ ਆਉਣ, ਬਿਲਕੁਲ। ਜੇ ਅੱਜ ਅਸੀਂ ਇਹਨਾਂ ਦੇ ਲਈ ਆਵਾਜ਼ ਚੱਕ ਰਹੇ ਹਾਂ, ਇਹ ਨਹੀਂ ਅਸੀਂ ਕਹਿੰਦੇ ਵੀ ਤੁਸੀਂ ਆਓ ਹੀ ਆਓ, ਪਰ ਬਣਦਾ ਆ ਜੇ ਤੁਹਾਨੂੰ ਸਹਿਯੋਗ ਮਿਲ ਰਿਹਾ, ਜੇ ਤੁਹਾਨੂੰ ਸਹਿਯੋਗ ਮਿਲ ਰਿਹਾ, ਇੱਕ ਦੂਜੇ ਦੇ ਨਾਲ ਮਿਲ ਕੇ ਜਿਹੜਾ ਉਹ ਚੱਕਿਆ ਜਾਣਾ ਹੈ, ਤਾਕਤ ਬਣਦੀ ਹੈ, ਫੇਰ ਹੀ ਤਾਕਤ ਜਿਹੜੀ ਉਹ ਬਣਦੀ। ਉਹ ਤਾਂ ਚਾਹੁੰਦੇ ਇੱਕ ਦੂਜੇ ਨੂੰ ਲੜਾ ਕੇ ਰੱਖੋ, ਉਹ ਤਾਂ ਚਾਹੁੰਦੇ ਆ ਵੀ ਵੰਡ ਕਰਕੇ ਰੱਖੋ, ਇਹਨਾਂ ਨੂੰ ਡਿਵਾਈਡ ਐਂਡ ਰੂਲ ਪਾਲਿਸੀ ਜਿਹੜੀ ਉਸ ਦੇ ਆਧਾਰ ਦੇ ਉੱਤੇ। ਸੋ ਬਿਲਕੁਲ ਇਹਦਾ ਮੰਤਵ ਅੱਜ ਦੇ ਜਿਹੜਾ ਆਪਾਂ ਐਪੀਸੋਡ ਜਿਹੜਾ ਇਹਦੇ ਚਰਚਾ ਕੀਤੀ, ਇਹਦਾ ਮੰਤਵ ਇਹੀ ਸੀਗਾ ਵੀ ਅਮਰੀਕਾ ਦੇ ਵਿੱਚ ਜਿਹੜਾ ਵਾਇਰਸ ਆ ਇਹਨੂੰ ਫੈਲਣ ਤੋਂ ਰੋਕੋ। ਇਹ ਫੈਲਿਆ ਹੋਇਆ ਇਹ ਫੈਲ ਰਿਹਾ। ਜੇ ਹੁਣ ਵਰਕ ਪਲੇਸ ਤੇ ਤੁਹਾਡੇ ਨਾਲ ਕੋਈ ਏਦਾਂ ਦਾ ਵਿਤਕਰਾ ਹੁੰਦਾ ਕਰਦਾ, ਤੇ ਭਾਈ ਧਿਆਨ ਚ ਲਿਆਓ, ਆਵਾਜ਼ ਜਿਹੜੀ ਉਹ ਚੱਕੋ। ਹਾਂਜੀ, ਸਾਡੇ ਨਾਲ ਜਿਹੜੀ ਹੈ ਤੁਸੀਂ ਗੱਲ ਕਰਨੀ, ਆ ਕੇ ਦੱਸਣਾ ਹੈ ਏਦਾਂ ਹੋਇਆ ਤੇ ਦੱਸੋ। ਹਾਂ ਬਿਲਕੁਲ, ਆਪਾਂ ਤੁਹਾਡੇ ਲਈ ਜਿਹੜਾ ਉਹ ਆਵਾਜ਼ ਜਿਹੜੀ ਉਹ ਬਣਦੇ ਤੇ ਤੁਸੀਂ ਆਪਦੀ ਗੱਲ ਰੱਖੋ, ਆ ਕੇ ਜਿਹੜਾ ਉਹ ਦੱਸੋ। ਇਹ ਚੀਜ਼ ਇਹਨਾਂ ਨੂੰ ਦੁੱਖ ਇਸੇ ਲਈ ਲੱਗਾ ਆ ਕਿਉਂਕਿ ਚੋਟ ਸਹੀ ਥਾਂ ਦੇ ਉੱਤੇ ਤੇ ਤੁਸੀਂ ਦੇਖੋ ਸੈਨੇਟਰ ਤੱਕ ਨੂੰ ਪੂਰੀ ਗੱਲ ਦੁੱਖ ਰੱਖਿਆ, ਕਹਿੰਦਾ ਜੀ ਮੈਂ ਪਹਿਲਾ ਹਿੰਦੂ ਤੇ ਪਹਿਲਾ ਇੰਡੀਅਨ ਸੈਨੇਟਰ ਆ। ਅਗਲਾ ਅਮਰੀਕਨ ਹੀ ਨਹੀਂ ਮੰਨਦਾ ਆਪਣੇ ਆਪ ਨੂੰ, ਤੇ ਉੱਥੇ ਦੇ ਲੋਕਾਂ ਨੇ ਉਹਨੂੰ ਜਿਤਾ ਕੇ ਘੱਲਿਆ, ਉੱਥੇ ਦੇ ਸੈਨੇਟਰ ਦੇ ਵਿੱਚ ਬਣਾਇਆ। ਪਰ ਉਹ ਹੈ ਭਾਰਤੀ ਉੱਚ ਜਾਤ ਨੂੰ ਆਪਣੇ ਆਪ, ਜਿੱਦਾਂ ਇੱਥੇ ਤੁਲਸੀ ਗੱਬੜ ਸੀਗੀ, ਉਹਦਾ ਵੀ ਜਿਹੜੇ ਲਿੰਕ ਆ ਉਹ ਉਹਦੇ ਨਾਲ ਜਿਹੜੇ ਜੁੜਦੇ ਆ, ਵੀ ਉਹ RSS ਦੇ ਬੰਦਿਆਂ ਨੂੰ ਅਕਸਰ ਮਿਲਦੀ ਰਹਿੰਦੀ ਆ, ਜਿਹੜੇ ਕਿ ਹਿੰਦੂਤਵ ਏਜੰਡਾ ਜਿਹੜਾ ਪੂਰੀ ਤਰ੍ਹਾਂ ਪ੍ਰਮੋਟ ਕਰ ਰਹੇ। ਤੇ ਉਹ ਇਦਾਂ ਦੇ ਜਿਹੜੇ ਹੋਰ ਪਤਾ ਨਹੀਂ ਕਿੰਨੇ ਥਾਵਾਂ ਦੇ ਉੱਤੇ ਜਿਹੜੇ ਹੋ ਰਿਹਾ ਹੁਣ। ਇਹਨਾਂ ਨੇ ਤਾਂ ਆਪਣੀ ਲੌਬੀ ਸੈਂਟਾ ਕਲਾਰਾ ਵਾਲਾ ਰੱਦ ਕਰਵਾਇਆ, ਇਹਨਾਂ ਨੇ ਦਬਾਅ ਦੇ ਅਧੀਨ ਕਰਾਇਆ। ਅਗਲੇ ਨੂੰ ਪਤਾ ਹੈ ਵੀ ਉੱਥੇ ਉਹ ਸਿਟੀ ਵਾਲੇ ਪੰਗਾ ਇਸ ਲਈ ਨਹੀਂ ਲੈਂਦੇ ਵੀ ਇਹ ਤਾਂ ਕਿਉਂਕਿ ਡਾਲਰ ਵੀ ਕਮਾਉਣੇ ਉਹਨਾਂ ਨੇ, ਉਹ ਇਹ ਵੀ ਦੇਖਦੇ ਆ। ਪਰ ਇਹ ਆ ਵੀ ਹੈ ਧੱਕਾ ਵੀ ਉਹਨਾਂ ਦੀ ਵੀ ਰੀੜ ਦੀ ਹੱਡੀ ਨਹੀਂ, ਵੀ ਉਹ ਇਸ ਚੀਜ਼ ਦੇ ਉੱਤੇ ਆ ਵੀ ਅਮਰੀਕਾ ਦਾ ਸੰਵਿਧਾਨ ਤੇ ਕਹਿੰਦਾ ਵੀ ਫਰੀडम ਫਾਰ ਆਲ ਆ। ਫਿਰ ਜੇ ਐਕਸਪ੍ਰੈਸ਼ਨ ਆਫ ਸਪੀਚ ਆ, ਡਿਸਕ੍ਰਿਮੀਨੇਸ਼ਨ ਤੋਂ ਰਹਿਤ ਹੋਣੀ ਚਾਹੀਦੀ ਸੋਸਾਇਟੀ, ਤੇ ਫਿਰ ਡਜ਼ਨਟ ਮੈਟਰ ਇਹ ਜਿਹੜੇ ਆ ਇਹ ਚੀਜ਼ ਹਨਾ ਜੀ। ਤੇ ਕਸ਼ਮਾ ਸਾਵੰਤ ਨੇ ਇਹ ਗੱਲ ਖੁਦ ਕਹੀ ਆ, ਉਹਨਾਂ ਨੇ ਆਪਣੀ ਜਿਨ੍ਹਾਂ ਨੇ ਮਤਾ ਲਿਆਂਦਾ ਤੇ ਪਾਸ ਕਰਵਾਇਆ, ਜਿਨ੍ਹਾਂ ਨੇ ਬੜੀ ਫਾਈਟ ਕੀਤੀ, ਉਹ ਕਹਿੰਦੇ ਵੀ ਇੱਥੇ ਤਾਂ ਤੁਹਾਨੂੰ ਘੱਟ ਦਿਖਦਾ ਹਾਲੇ ਤਾਂ, ਮਤਲਬ ਹੁਣ ਮਹਿਸੂਸ ਹੁੰਦਾ, ਪਰ ਤੁਸੀਂ ਦੇਖੋ ਕਹਿੰਦੇ ਦੱਖਣੀ ਏਸ਼ੀਆ ਦੇ ਵਿੱਚ ਜਾ ਕੇ, ਖਾਸ ਕਰਕੇ ਭਾਰਤ ਦੇ ਵਿੱਚ ਇਹ ਕਿੱਡੀ ਵੱਡੀ ਪੱਧਰ ਤੇ ਹੈ ਪ੍ਰੋਬਲਮ, ਜਦ ਕਿ ਉੱਥੇ ਬੈਨ ਆ। ਹਾਂਜੀ, ਜਦ ਕਿ ਉੱਥੇ ਬੈਨ ਆ। ਤੇ ਉਹ ਕਹਿੰਦੇ ਕਿ ਜੇਕਰ ਸਾਨੂੰ ਇੱਥੇ ਮਹਿਸੂਸ ਕੀਤਾ ਸੀ ਤੇ ਇਹਦੇ ਵਿਰੁੱਧ ਸਾਨੂੰ ਇਹਨੂੰ ਪਾਬੰਦ ਕਰਨ ਦੇ ਲਈ, ਇਹਨੂੰ ਹਟਾਉਣ ਦੇ ਲਈ, ਗੈਰ ਕਾਨੂੰਨੀ ਬਣਾਉਣ ਦੇ ਲਈ ਇਹਨੂੰ ਸਾਨੂੰ ਇੰਨੀ ਜਦੋਜਹਿਦ ਕਰਨੀ ਪਈ। ਤੇ ਉਹ ਕਹਿੰਦੇ ਕਿ ਜਿੱਥੇ ਉਹਨਾਂ ਲੋਕਾਂ ਬਾਰੇ ਸੋਚੋ ਤੁਸੀਂ, ਜਿੱਥੇ ਸਦੀਆਂ ਤੋਂ ਇਹ ਹੁੰਦਾ ਆ ਰਿਹਾ,
ਜੀ ਉਹ ਉਸੇ ਤਾੜਨਾ ਤੋਂ ਬਚਣ ਦੇ ਲਈ ਹੋਰ ਮੁਲਕਾਂ 'ਚ ਆ ਕੇ ਜਾ ਬੰਦੇ ਰਹੇ ਨੇ, ਵਸ ਰਹੇ ਆ, ਹਾਂਜੀ, ਵਸ ਆ ਰਹੇ ਕੇ ਵਸੇ ਆ, ਹਾਂਜੀ ਤੇ ਉਹ ਨਾਲ ਪਿੱਛੇ ਆ ਰਹੇ ਆ। ਜੀ ਉਹੀ ਬਿਲਕੁਲ। ਚੀਜ਼ਾਂ ਜਿਹੜੀਆਂ ਉਹਨਾਂ ਨੂੰ ਦੇਖਣ ਨੂੰ ਮਿਲ ਰਹੀਆਂ। ਹੁਣ ਆਪਾਂ ਹੂੰ। ਗੱਲ ਕੀਤੀ ਵੀ ਰਾਸ਼ਟਰਪਤੀ ਜਿਹੜੇ ਸਾਬਕਾ ਸੀਗੇ ਜੀ ਭਾਰਤ ਦੇ, ਉਹਨਾਂ ਨੂੰ ਜਾਣ ਦਿੰਦੇ ਸੀ ਕਿਹੜੇ ਉੱਥੇ ਦੱਖਣ ਦੇ ਕਿਹੜੇ ਨਹੀਂ, ਮੰਦਿਰ ਸੀਗੇ, ਉਹਦੇ ਵਿੱਚ ਜਾਣ ਨਹੀਂ ਸੀ ਦਿੱਤਾ ਜਾਣ ਗਿਆ। ਨਹੀਂ, ਬਹੁਤ ਮੰਦਿਰ ਹੈ, ਮੈਂ ਤੁਹਾਨੂੰ ਇੱਥੇ ਦੱਸ ਹੀ ਦਿੰਦਾ, ਮਤਲਬ ਇੰਨੇ ਜ਼ਿਆਦਾ ਮੰਦਿਰ ਹੈ ਵੀ ਤੁਸੀਂ ਹੈਰਾਨ ਹੋ ਜਾਓਗੇ, ਜਿਨ੍ਹਾਂ ਦੇ ਵਿੱਚ ਦਾਖਲਾ ਵਰਜਿਤ ਹੈ। ਵੱਡੇ ਵੱਡੇ ਅਲਮੋਰਾ ਵਰਗੇ, ਜੋਧਪੁਰ ਵਰਗੇ ਮੰਦਿਰ ਹੈ ਜਿੱਥੇ ਦਲਿਤਾਂ ਦਾ ਦਾਖਲਾ ਵਰਜਿਤ ਹੈ, ਬੈਨ ਉੱਥੇ ਉਹ ਜਾ ਨਹੀਂ ਸਕਦੇ। ਹੁਣ ਹੋਮ ਮਿਨਿਸਟਰ ਅਮਿਤ ਸ਼ਾਹ ਜਦੋਂ ਆਈ ਥਿੰਕ ਭੂਮੀ ਪੂਜਨ ਕੀਤਾ ਸੀਗਾ ਉਹਨਾਂ ਨੇ, ਹਾਂਜੀ ਹਾਂਜੀ ਉੱਥੇ ਨਹੀਂ ਸੀਗਾ। ਨਹੀਂ ਸੀਗਾ ਜੀ ਆਈ ਬਿਲਕੁਲ ਥਿੰਕ ਉਹ ਜੈਨ ਕਮਿਊਨਿਟੀ ਚੋਂ ਆ ਹਾਂਜੀ ਅਮਿਤ ਸ਼ਾਹ ਜਿਹੜਾ ਨਾ। ਹਾਂਜੀ ਹਾਂਜੀ ਸੋ ਫਿਰ ਦੇਖ ਦੇਖੋ ਲਓ ਅਗਲੇ ਨੇ ਤੁਸੀਂ। ਹੁਣ ਤਾਂ ਤੁਹਾਡੇ ਸਾਹਮਣੇ ਨਹੀਂ, ਭਾਵੇਂ ਇਹ ਬਹਾਨਾ ਤਾਂ- ਕੋਈ ਲਾਇਆ ਹੋਵੇ। ਇਹ ਤਾਂ ਇੰਨਾ ਜ਼ਿਆਦਾ ਆ ਵੀ ਤੁਸੀਂ ਦੇਖੋ ਵੀ ਨਰਾਤਿਆਂ ਦੇ ਵਿੱਚ ਇਹਨਾਂ ਨੇ ਹੁਣ ਦਿੱਲੀ ਦੇ ਵਿੱਚ ਪੂਰੀ ਕੈਂਪੇਨ ਚਲਾਈ ਹੈ ਵੀ ਤੁਸੀਂ ਮੁਸਲਿਮ ਦੁਕਾਨਦਾਰਾਂ ਤੋਂ ਫਲ ਨਹੀਂ ਖਰੀਦਣੇ। ਦੇਖੋ ਹਾਂਜੀ, ਮਤਲਬ ਇੱਥੋਂ ਤੱਕ ਵੀ ਸਾਡੇ ਸਮਾਜ ਦੇ ਵਿੱਚ ਇਹ ਵਾਇਰਸ ਚਲਾ ਗਿਆ ਵੀ ਨਰਾਤਿਆਂ ਦੇ ਵਿੱਚ ਤੁਸੀਂ ਮੁਸਲਿਮ ਦੁਕਾਨਦਾਰਾਂ ਤੋਂ ਫਲ ਨਹੀਂ ਖਰੀਦਣਾ। ਤੇ ਇੱਕ ਦੁਕਾਨਦਾਰ ਦੀ ਕਰਨਾਟਕ ਦੇ ਵਿੱਚ ਤੁਸੀਂ ਗੂਗਲ ਕਰੋਗੇ ਤੁਹਾਨੂੰ ਮਿਲ ਜੂਗੀ, ਇਹਨਾਂ ਦੇ ਭਾਜਪਾ ਦੇ ਐਮਐਲਏ ਨੇ ਉਹਦੀ ਵਿਚਾਰੇ ਦੀ ਰੇਹੜੀ ਭੰਨ ਦਿੱਤੀ ਸੀ। ਹਾਂਜੀ ਜੀ ਤੇ ਸਮਾਂ ਸਮਾਪਤ ਹੈ ਜੀ ਹੁਣ, ਹਾਂਜੀ, ਤੇ ਬਿਲਕੁਲ। ਆਪਾਂ ਲਵਾਂਗੇ ਜੀ ਇਜਾਜ਼ਤ ਜੀ ਤੇ ਅਗਲੀ ਵਾਰੀ ਹੋਰ ਕਿਸੇ ਵਿਸ਼ੇ ਦੇ ਨਾਲ ਆਪਾਂ ਜੁੜਦੇ ਹਾਂ। ਹੂੰ। ਹੁਣ ਸਮਾਂ ਸਮਾਪਤ ਹੈ, ਹੋਰ ਕਾਲਸ ਆਪਾਂ ਨਹੀਂ ਲੈ ਸਕਾਂਗੇ, ਤੇ ਇਜਾਜ਼ਤ ਲੈਂਦੇ ਆ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਖਿਆਲ ਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ US